ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 26 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ, ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ, ਟੋਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਵਾਲੇ ਯੂਨੀਵਰਸਿਟੀ, ਜਿਨ੍ਹਾਂ ਤੋਂ ਤੁਸੀਂ ਟੈਕਸ ਪੇਰੋਲ, ਵੀਜ਼ਾ, ਓਸੀ ਕਾਰਡ ਜਾਂ ਫਿਰ ਪਾਸਪੋਰਟ ਬਣਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਅਲ ਗਰੋਵ ਤੇ ਊੜਾ ਡੈਟਰ ਲਈ ਵਾਲੇ ਨਿਰਮਲ ਮਾਨ। ਜੇਕਰ ਬੈਂਕ ਕਰਾਪਸੀ ਦੇ ਵਿੱਚ ਬਚਣਾ ਚਾਹੁੰਦੇ, ਬੈਂਕ ਕਰਾਪਸੀ ਤੋਂ ਤਾਂ ਕਰਜ਼ੇ ਦੇ ਵਿੱਚ ਫਸੇ ਹੋ ਤਾਂ ਕਾਲ ਕਰ ਸਕਦੇ ਹੋ 1888889914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਵਾਸ਼ਿੰਗਟਨ ਰੈਂਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500 ਜੀ। ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਮੈਮੋਰੀਅਲ ਡੇ ਆ। ਮੈਮੋਰੀਅਲ ਡੇ ਅਮਰੀਕਾ ਦੇ ਵਿੱਚ ਇੱਕ ਫੈਡਰਲ ਹੌਲੀਡੇ ਵੱਲੋਂ ਮਨਾਇਆ ਜਾਂਦਾ ਆ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਕੰਟਰੀ ਨੂੰ ਸਰਵ ਹੁੰਦਿਆਂ ਯੂਨਾਈਟਿਡ ਸਟੇਟਸ ਅਮਰੀਕਨ ਫੋਰਸਿਸ ਨੂੰ ਸਰਵ ਕਰਦਿਆਂ ਆਪਣੀ ਜ਼ਿੰਦਗੀ ਦਾ ਜਿਹੜਾ ਬਲਿਦਾਨ ਦਿੱਤਾ ਹੈਗਾ, ਜਿਹੜੀ ਜ਼ਿੰਦਗੀ ਉਹਨਾਂ ਨੇ ਜਿਹੜੀ ਨਸ਼ਾਦਰ ਕੀਤੀ ਹੈ ਇਸ ਮੁਲਕ ਦੇ ਲਈ। ਸੋ ਇਹ ਯੂਜ਼ਲੀ ਜਿਹੜਾ ਲਾਸਟ ਮੰਡੇ ਹੁੰਦਾ ਮਈ ਦਾ, ਉਸ ਨੂੰ ਮੈਮੋਰੀਅਲ ਡੇ ਇਹਨਾਂ ਨੇ ਪੱਕਾ ਹੀ ਫਿਕਸ ਰੱਖਿਆ ਹੋਇਆ ਹੈਗਾ। ਸੋ ਅੱਜ ਮੈਮੋਰੀਅਲ ਡੇ ਆ। ਮੈਮੋਰੀਅਲ ਡੇ ਵਾਲੇ ਦਿਨ ਬਹੁਤ ਸਾਰੇ ਆਪਣੇ ਸਿੱਖ ਨੌਜਵਾਨਾਂ ਨੇ ਵੀ ਜਿਹੜੀ ਸ਼ਹਾਦਤ ਦਿੱਤੀ ਹੈਗੀ ਆ, ਜਿਹਨਾਂ 'ਚ ਕਾਰਪੋਰਲ ਗੁਰਪ੍ਰੀਤ ਸਿੰਘ ਸੈਕਰਾਮੈਂਟੋ ਤੋਂ ਆ। ਹਮੇਸ਼ਾ ਹੀ ਆਪਾਂ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹਾਂ। ਉਦੇ ਸਿੰਘ ਜਿਹੜੇ ਚੰਡੀਗੜ੍ਹ ਦੇ ਬੌਰਨ ਸੀ ਉਹ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਸਿੱਖ ਹੈਗੇ ਆ ਜਿਨ੍ਹਾਂ ਦੇ ਸੰਬੰਧ ਦੇ ਵਿੱਚ ਪਿਛਲੇ ਸਾਲ ਰਾਜਕਨਵੀਰ ਸਿੰਘ ਉਹਨਾਂ ਨੇ ਆਰਲਿੰਗਟਨ ਜਿਹੜੀ ਜਿੱਥੇ ਸਾਰਿਆਂ ਦੇ ਬਹੁਤ ਸਾਰਿਆਂ ਨੂੰ ਟੌਮ ਬਣਾਏ ਹੋਏ ਆ, ਜਿੱਥੇ ਯਾਦ ਕੀਤਾ ਜਾਂਦਾ ਹੈਗਾ, ਉੱਥੋਂ ਜਾ ਕੇ ਡਾਕੂਮੈਂਟਰੀ ਬਣਾਈ ਸੀਗੀ ਆਰਲਿੰਗਟਨ ਸਿਮੈਂਟਰੀ ਤੋਂ। ਸੋ ਉਹ ਡਾਕੂਮੈਂਟਰੀ ਆਪਾਂ ਕੋਸ਼ਿਸ਼ ਕਰਾਂਗੇ ਇਸ ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਹਾਨੂੰ ਜਿਹੜੀ ਦਿਖਾਈ ਜਾਂ ਸੁਣਾਈ ਜਾ ਸਕੇ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਸਿੱਖ ਨੌਜਵਾਨ ਆ ਉਹਨਾਂ ਦਾ ਪਤਾ ਲੱਗਾ, ਜਿਹੜੇ ਆਮ ਆਪਣੇ ਸਿੱਖਾਂ ਨੂੰ ਪਤਾ ਨਹੀਂ ਹੈ ਵੀ ਇਹਨਾਂ ਨੇ ਅਮਰੀਕਾ ਦੇ ਲਈ ਆਪਣੀ ਜੌਬ ਕਰਦੇ ਹੋਏ ਜਿਹੜੀ ਜਾਨ ਨਿਸ਼ਾਵਰ ਕੀਤੀ ਹੈਗੀ ਆ। ਸੋ ਅੱਜ ਦਾ ਦਿਨ ਉਹਨਾਂ ਸ਼ਹੀਦਾਂ ਲਈ ਯਾਦ ਕੀਤਾ ਜਾਂਦਾ ਹੈਗਾ ਜਿਨ੍ਹਾਂ ਨੇ ਆਪਣੇ ਮੁਲਕ ਦੇ ਲਈ ਜਾਨ ਦਿੱਤੀ ਹੈਗੀ ਆ। ਸੋ ਇਹ ਮੈਮੋਰੀਅਲ ਡੇ ਸਭ ਤੋਂ ਪਹਿਲਾਂ ਮਈ 30, 1868 ਨੂੰ ਮਨਾਇਆ ਗਿਆ ਸੀ। ਉਸ ਟਾਈਮ ਦੇ ਉੱਤੇ ਇਹਨੂੰ ਜਿਹੜਾ ਡੈਕੋਰੇਸ਼ਨ ਡੇ ਕਰਕੇ ਜਾਣਿਆ ਜਾਂਦਾ ਸੀਗਾ। ਬਾਅਦ ਦੇ ਵਿੱਚ ਇਸ ਦਾ ਨਾਮ ਜਿਹੜਾ ਆ ਉਹ ਚੇਂਜ ਕਰਕੇ ਮੈਮੋਰੀਅਲ ਡੇ ਕਰ ਦਿੱਤਾ ਗਿਆ। ਸੋ ਆਰਲਿੰਗਟਨ ਸਿਮੈਂਟਰੀ ਦੇ ਵਿੱਚ ਲਗਭਗ ਸਾਰੇ ਹੀ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀਆਂ ਜਿਹੜੇ ਉਹਨਾਂ ਦੇ ਯਾਦ ਦੇ ਵਿੱਚ ਟੌਮ ਵੀ ਰੱਖੇ ਹੋਏ ਹੈਗੇ ਆ। ਤੇ ਉਸ ਤੋਂ ਬਿਨਾਂ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਜਿਹੜੇ ਸਾਰੇ ਸ਼ਹੀਦ ਹੋਏ ਆ ਮੁਲਕ ਦੇ ਲਈ ਉਹਨਾਂ ਨੂੰ ਯਾਦ ਕੀਤਾ ਹੈਗਾ। ਉਹ ਵੀ ਆਰਲਿੰਗਟਨ ਸਿਮੈਂਟਰੀ ਦੇ ਵਿੱਚ ਗਏ ਸੀਗੇ। ਹਾਂਜੀ, ਬਿਲਕੁਲ। ਸੋ ਉਹ ਕੌਮਾਂ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਨੇ।
ਉਹਨਾਂ ਨੂੰ ਜਿਉਂਦਾ ਰੱਖਦੀਆਂ ਨੇ। ਜਿਵੇਂ ਆਪਾਂ ਜੂਨ ਦੇ ਵਿੱਚ ਪਹਿਲੇ ਹਫ਼ਤੇ ਦੇ ਵਿੱਚ ਆਪਾਂ ਵੀ ਜਿਹੜੇ ਸ਼ਹੀਦਾਂ ਦੇ ਸਰਤਾਜ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਜੂਨ 1984 ਦੇ ਜਿਹੜੇ ਸ਼ਹੀਦ ਨੇ, ਉਸ ਤੋਂ ਬਾਅਦ ਦੇ ਜਿੰਨੇ ਵੀ ਸਿੰਘ ਸਿੰਘਣੀਆਂ, ਉਹਨਾਂ ਨੂੰ ਜਿਵੇਂ ਆਪਾਂ ਯਾਦ ਕਰਦੇ ਹਾਂ ਜਾਂ ਵੱਖ-ਵੱਖ ਦਿਨਾਂ ਦੇ ਦੌਰਾਨ ਯਾਦ ਕਰਦੇ ਹਾਂ, ਤਾਂ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਨੇਸ਼ਨ ਬਿਲਡ ਕੀਤਾ। ਸੋ ਅੱਜ ਦਾ ਜਿਹੜਾ ਆਪਾਂ ਦੌਰ, ਅੱਜ ਦਾ ਜਿਹੜਾ ਅਮਰੀਕਾ ਆਪਾਂ ਦੇਖਦੇ ਹਾਂ, ਇਸ ਤਰ੍ਹਾਂ ਦਾ ਅਮਰੀਕਾ ਨਹੀਂ ਸੀ। ਅਮਰੀਕੀਆਂ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ। 2 ਸਦੀਆਂ ਤੋਂ ਵੱਧ ਇਹਨਾਂ ਨੂੰ ਹੋ ਚੁੱਕਿਆ ਡੈਮੋਕ੍ਰੇਸੀ ਐਸਟੈਬਲਿਸ਼ ਕੀਤਿਆਂ। ਡੈਮੋਕ੍ਰੇਸੀ ਨੂੰ ਜਿਉਂਦਾ ਵੀ ਰੱਖ ਰਹੇ ਨੇ ਤੇ ਉਹਦੀਆਂ ਵੈਲਿਊਜ਼ ਨੂੰ ਨਾਲ-ਨਾਲ ਚੱਲ ਰਹੇ ਨੇ। ਇਸੇ ਕਰਕੇ ਹੀ ਆ ਜਿਹੜੇ ਲੋਕ ਸ਼ਹੀਦਾਂ ਤੋਂ ਸੇਧ ਲੈਂਦੇ ਨੇ, ਉਹਨਾਂ ਦੀਆਂ ਦੱਸੇ ਪਾਏ ਗਏ ਪੂਰਨਿਆਂ ਤੇ ਚੱਲਦੇ ਨੇ ਜਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਦੇ ਨੇ। ਉਹ ਜ਼ਮਾਨੇ, ਉਹ ਮੁਆਸ਼ਰੇ ਹਮੇਸ਼ਾ ਤਰੱਕੀ ਵੱਲ ਨੂੰ ਜਾਂਦੇ ਨੇ ਤੇ ਉੱਥੇ ਮਨੁੱਖਤਾ ਵਾਲੀਆਂ ਜਿਹੜੀਆਂ ਵੈਲਿਊਜ਼ ਨੇ, ਉਹ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ। ਸੋ ਅਮਰੀਕਨ ਬੜੇ ਪ੍ਰਾਊਡ ਦੇ ਨਾਲ, ਬੜੇ ਮਾਣ ਦੇ ਨਾਲ, ਸਤਿਕਾਰ ਦੇ ਨਾਲ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਨੇ। ਇਸੇ ਕਰਕੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ, ਉਹ ਵੀ ਅਰਲਿੰਗਟਨ ਸਿਮੈਟਰੀ ਦੇ ਉੱਤੇ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਆਪਣਾ ਜਿਹੜਾ ਭਾਸ਼ਣ ਦਿੱਤਾ, ਉੱਥੇ ਵੀ ਉਹਨਾਂ ਨੇ ਯਾਦ ਕੀਤਾ ਤੇ ਨਾਲ-ਨਾਲ ਉਹਨਾਂ ਨੇ ਜਿਹੜੇ ਆਪਣੇ ਪੋਲੀਟੀਕਲ ਓਪੋਨੈਂਟਸ ਨੇ ਜਾਂ ਜੱਜਸ ਨੇ, ਉਹਨਾਂ ਨੂੰ ਵੀ ਇਸ ਪੋਸਟ ਦੇ ਵਿੱਚ ਜਿਹੜੀ ਉਹਨਾਂ ਨੇ ਪਾਈ ਸੀ ਸੋਸ਼ਲ ਮੀਡੀਆ ਤੇ ਇਸ ਦਿਨ ਦੇ ਉੱਤੇ, ਉਹਦੇ ਵਿੱਚ ਤੁਹਾਨੂੰ ਪਤਾ ਹੀ ਉਹ ਕਿਸ ਤਰੀਕੇ ਦੇ ਨਾਲ ਵਿਚਰਦੇ ਨੇ, ਉਹਨਾਂ ਦਾ ਜਿਹੜਾ ਤਰੀਕਾਕਾਰ ਹੈ। ਅਗਲੀ ਜਿਹੜੀ ਖਬਰ ਆ, ਬੜੀ ਗੰਭੀਰ ਖਬਰ ਆ, ਉਹ ਆ ਰਹੀ ਹੈ ਸਾਊਥ ਕੈਰੋਲਾਈਨਾ ਤੋਂ। 10 ਜਾਣੇ ਜਿਹੜੇ ਨੇ ਉਹਨਾਂ ਨੂੰ ਹਸਪੀਟਲਾਈਜ਼ ਕਰਨਾ ਪਿਆ। ਹੌਰੀ ਕਾਉਂਟੀ ਪੁਲਿਸ ਨੇ ਇਹ ਗੱਲ ਦੱਸੀ ਹੈ ਕਿ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਚੱਲ ਰਹੀ ਆ। ਇਹ ਜਿਹੜੀ ਘਟਨਾ ਵਾਪਰੀ ਆ, ਮੈਟਲ ਬੀਚ ਆ ਜਿਹੜਾ, ਉੱਥੋਂ 25 ਮੀਲ ਦੂਰ ਨਾਰਥ ਈਸਟ ਦੇ ਇਲਾਕਿਆਂ ਦੇ ਵਿੱਚ ਵਾਪਰੀ ਆ। ਗੋਲੀਆਂ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ, ਸ਼ੂਟਿੰਗ ਦੀ ਵਾਰਦਾਤ ਵਾਪਰੀ ਤੇ ਉਸ ਤੋਂ ਬਾਅਦ ਇਹ ਜਿਹੜੀ ਘਟਨਾ ਵਾਪਰੀ ਆ। ਇੱਥੇ ਇੱਕ ਪ੍ਰਾਈਵੇਟ ਮੈਮੋਰੀਅਲ ਡੇ ਜਿਹੜਾ ਵੀਕਐਂਡ ਹੈ, ਉਹ ਮਨਾਇਆ ਜਾ ਰਿਹਾ ਸੀਗਾ ਪੁਲਿਸ ਦੇ ਦੱਸਣ ਦੇ ਮੁਤਾਬਕ। ਤੇ ਉੱਥੇ ਜਦੋਂ ਗੋਲੀਆਂ ਚੱਲੀਆਂ ਤਾਂ 10 ਜਣਿਆਂ ਨੂੰ ਗੰਭੀਰ ਹਾਲਤ ਦੇ ਵਿੱਚ ਜਿਹੜਾ ਉਹ ਹਸਪੀਟਲ ਦੇ ਵਿੱਚ ਭਰਤੀ ਕਰਵਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਸੀਗੇ, ਗੋਲੀਆਂ ਚੱਲਣ ਤੋਂ ਬਾਅਦ ਉੱਥੋਂ ਭੱਜਣੇ ਸ਼ੁਰੂ ਹੋ ਗਏ। ਨਾਰਥ ਮੈਟਲ ਬੀਚ ਪੁਲਿਸ ਆਫੀਸਰ ਨੇ ਇਹਨਾਂ ਘਟਨਾਵਾਂ, ਜਿਹੜੀ ਘਟਨਾ ਸੀਗੀ, ਉਹਨੂੰ ਰਿਸਪੌਂਡ ਕੀਤਾ ਤੇ ਪੁਲਿਸ ਨੇ ਕਿਹਾ ਕਿ ਜਿਹੜੀਆਂ ਗੋਲੀਆਂ ਚੱਲਣ ਦੀ ਆਵਾਜ਼ ਆ, ਉਸ ਤੋਂ ਬਾਅਦ ਲੋਕ ਉੱਥੇ ਵਾਹੋ-ਦਾਹੀ ਭੱਜੇ। ਲੋਕਾਂ ਨੂੰ ਆਪਣੀ ਜਾਨ ਬਚਾਉਣ ਦੇ ਲਈ ਭੱਜਣਾ ਪਿਆ। ਇਹਨਾਂ 11 ਲੋਕਾਂ ਦੇ ਵਿੱਚ ਕਿੰਨੇ ਜਣਿਆਂ ਦੀ ਜਿਹੜੀ ਹਾਲਤ ਆ ਉਹ ਗੰਭੀਰ ਆ ਜਾਂ ਕਿੰਨਿਆਂ ਜਣਿਆਂ ਦੀ ਜਿਹੜੀ ਜਾਨ ਨੂੰ ਖਤਰਾ, ਇਹਦੇ ਬਾਰੇ ਪੁਲਿਸ ਨੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ। ਲਿਟਲ ਰਿਵਰ ਜਿਹੜੀ ਹੈ ਕਮਿਊਨਿਟੀ ਆ, ਉਹ 11,000 ਲੋਕ ਜਿਹੜੇ ਉੱਥੇ ਸਾਊਥ ਕੈਰੋਲੀਨਾ ਦੇ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇਕੱਠੇ ਹੋਏ ਸੀਗੇ ਤੇ ਟਾਊਨ ਜਿਹੜਾ ਉਹ ਡੀਪ ਸੀ ਫਿਸ਼ਿੰਗ ਦੇ ਲਈ ਜਾਣਾ ਜਾਂਦਾ। ਲੋਕ ਦੁਨੀਆ ਤੋਂ ਜਾਂ ਅਮਰੀਕਾ ਤੋਂ ਵੱਖ-ਵੱਖ ਹਿੱਸਿਆਂ ਤੋਂ ਇੱਥੇ ਆਉਂਦੇ ਨੇ ਤੇ ਪਾਰਟੀਆਂ ਕਰਦੇ ਨੇ। ਪ੍ਰਾਈਵੇਟ ਪਾਰਟੀ ਦੇ ਵਿੱਚ ਹੀ ਇਹ ਜਿਹੜੀ ਗੋਲੀ ਚੱਲਣ ਦੀ ਵਾਰਦਾਤ ਵਾਪਰੀ ਆ, ਜਿਸ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਇਹ ਕਿਹਾ ਵੀ ਉਹ ਐਬਸੋਲੂਟਲੀ ਕ੍ਰੇਜ਼ੀ ਹੈਗਾ। ਜਿਸ ਹਿਸਾਬ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਜੋ ਮਿਜ਼ਾਈਲਸ ਆ ਉਹ ਯੂਕਰੇਨ ਦੇ ਉੱਤੇ ਛੱਡੀਆਂ ਹੈਗੀਆਂ, ਬਹੁਤ ਲੋਕਾਂ ਦੀਆਂ ਜਿਹੜੀਆਂ ਆ ਮੌਤਾਂ ਆ ਉਹ ਵੀ ਹੋ ਗਈਆਂ ਹੈਗੀਆਂ। ਸੋ ਇਸ ਸੰਬੰਧ ਦੇ ਵਿੱਚ ਪਹਿਲੀ ਵਾਰੀ ਜਿਹੜੇ ਰਸ਼ੀਆ ਵਾਲੇ ਵੀ ਬੜੇ ਸਰਪ੍ਰਾਈਜ਼ ਹੋਏ ਆ ਵੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਕ੍ਰੇਜ਼ੀ ਤੱਕ ਜਿਹੜਾ ਕਹਿ ਦਿੱਤਾ ਹੈਗਾ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਸ਼ਹਿਰਾਂ ਦੇ ਵਿੱਚ ਰਾਕੇਟਸ ਛੱਡਣੇ ਤੇ ਲੋਕਾਂ ਨੂੰ ਮਾਰਨਾ ਵੀ ਮੈਂ ਇਸ ਨੂੰ ਪਸੰਦ ਨਹੀਂ ਕਰਦਾ, ਇਹ ਟੋਟਲੀ ਕ੍ਰੇਜ਼ੀਨੈਸ ਹੈਗੀ ਆ। ਪਿਛਲੇ ਲੰਮੇ ਸਮੇਂ ਤੋਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨੀ ਕੋਸ਼ਿਸ਼ ਕਰ ਰਿਹਾ ਵੀ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਜੰਗ ਆ ਉਹ ਬੰਦ ਹੋ ਜਾਏ, ਤਾਂ ਕਿ ਉਹ ਹਮੇਸ਼ਾ ਹੀ ਕਹਿੰਦੇ ਆ ਵੀ ਬਹੁਤ ਲੋਕਾਂ ਦੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਚੁੱਕੀ ਆ ਤੇ ਕਿਸੇ ਟਾਈਮ ਵੀ ਜਿਹੜਾ ਆ ਇਹ ਲੜਾਈ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ, ਕਿਉਂਕਿ ਰਸ਼ੀਆ ਦੇ ਕੋਲ ਨਿਊਕਲੀਅਰ ਵੈਪਨਸ ਹੈਗੇ ਆ। ਸੋ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਇਹ ਪੋਸਟ ਪਾਈ ਹੈਗੀ ਆ ਤੇ ਉਸ ਤੋਂ ਬਾਅਦ ਰਸ਼ੀਆ ਦਾ ਵੀ ਜਿਹੜਾ ਰਿਸਪੌਂਸ ਆਇਆ, ਉਹ ਕਹਿੰਦੇ ਵੀ ਅਸੀਂ ਇਸ ਗੱਲ ਤੋਂ ਖੁਸ਼ ਨਹੀਂ ਆ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਜੋ ਕ੍ਰੇਜ਼ੀ ਕਿਹਾ ਹੈ। ਦੂਸਰੇ ਪਾਸੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਰਸ਼ੀਆ ਵਾਲਿਆਂ ਦੀ ਕੀ ਪੋਜੀਸ਼ਨ ਹੈਗੀ, ਰਸ਼ੀਆ ਵਾਲਿਆਂ ਦਾ ਕੀ ਹਾਲ ਹੈਗਾ, ਵੀ ਸਾਨੂੰ ਲਗਾਤਾਰ ਉਹ ਮਾਰ ਰਹੇ ਹੈਗੇ, ਹਰ ਪਾਸਿਓਂ ਸਾਡੀ ਜਿਹੜੀ ਧਰਤੀ ਆ ਉਹਦੇ ਉੱਤੇ ਜਿਹੜਾ ਆ ਕਬਜ਼ਾ ਕਰ ਰਹੇ ਹੈਗੇ ਆ। ਮਾਸਕੋ ਨੇ ਇਦਾਂ ਦਾ ਹਾਰਸ ਰਿਐਕਸ਼ਨ ਤਾਂ ਨਹੀਂ ਕੀਤਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਅਗੇਂਸਟ, ਪਰ ਕ੍ਰੈਮਲਿਨ ਦੇ ਸਪੋਕਸਮੈਨ ਦਿਮਿਤਰੀ ਪੈਸਕੋਵ ਉਹਨਾਂ ਨੇ ਇਹ ਕਿਹਾ ਵੀ ਯੂਐਸ ਦੇ ਪ੍ਰੈਜ਼ੀਡੈਂਟ ਜੋ ਪ੍ਰੈਸ਼ਰ ਤਾਂ ਕਰ ਰਹੇ ਆ ਰਸ਼ੀਆ ਤੇ ਯੂਕਰੇਨ ਦੋਨਾਂ ਮੁਲਕਾਂ ਨੂੰ ਤਾਂ ਕਿ ਜਿਹੜੀ ਲੜਾਈ ਆ ਉਹ ਬੰਦ ਹੋ ਸਕੇ। ਇਹ ਸਾਰਾ ਕੁਝ ਇਸਤਾਨਬੁਲ ਦੇ ਵਿੱਚ ਮੀਟਿੰਗ ਹੋ ਰਹੀ ਹੈਗੀ ਆ, ਪਰ ਇਸ ਟਾਈਮ ਦੇ ਉੱਤੇ ਜੋ ਪ੍ਰੈਜ਼ੀਡੈਂਟ ਰਸ਼ੀਆ ਦੇ ਬਾਬਤ ਇਦਾਂ ਦੇ ਸ਼ਬਦ ਬੋਲਣੇ ਉਹ ਬਿਲਕੁਲ ਸਹੀ ਨਹੀਂ ਤੇ ਅਸੀਂ ਬਹੁਤ ਜ਼ਿਆਦਾ ਜਿਹੜੇ ਆ ਸਰਪ੍ਰਾਈਜ਼ ਹੋ ਗਏ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਆ ਉਹਨਾਂ ਦੇ ਅਗੇਂਸਟ ਵੀ ਜਿਹੜੇ ਹਾਰਸ਼ ਵਰਡ ਆ ਉਹ ਵਰਤੇ ਹੈਗੇ ਆ।
ਉਹਨਾਂ ਨੇ ਇਹ ਕਿਹਾ ਆ ਵੀ ਉਹ ਵੀ ਅਗਰੈਸਿਵ ਨਹੀਂ ਹੈ ਜੀ ਤਾਂ ਕਿ ਜਿਹੜੀ ਲੜਾਈ ਆ ਉਸ ਨੂੰ ਖਤਮ ਕੀਤਾ ਜਾ ਸਕੇ। ਤੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਰੀ ਟਾਈਮ ਜਿਹੜੀ ਆ ਯੂਕਰੇਨ ਦੀ ਹੈਲਪ ਨਹੀਂ ਕਰ ਸਕਦੇ ਹੈਗੇ। ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਨੂੰ ਗੱਲਬਾਤ ਜਿਹੜੀ ਆ ਉਹ ਜਲਦੀ ਤੋਂ ਜਲਦੀ ਜਿਹੜੀ ਆ ਰਸ਼ੀਆ ਵਾਲਿਆਂ ਦੇ ਨਾਲ ਕਰਨੀ ਚਾਹੀਦੀ ਹੈਗੀ ਆ ਤਾਂ ਕਿ ਜਿਹੜੀ ਲੜਾਈ ਆ ਉਹ ਛੇਤੀ ਖਤਮ ਹੋ ਸਕੇ। ਜੀ ਮਿਸਟਰ ਟਰੰਪ ਉਹਨਾਂ ਨੇ ਇਹ ਕਿਹਾ ਆ ਵੀ ਉਹਦੀ ਰਿਸਪੌਂਸਿਬਿਲਿਟੀ ਉਹ ਆਪਣੇ ਆਪ ਸਮਝਦੇ ਆ ਵੀ ਮੈਂ ਇਹ ਜਿਹੜੀ ਲੜਾਈ ਆ ਜਲਦੀ ਤੋਂ ਜਲਦੀ ਜਿਹੜੀ ਖਤਮ ਕਰ ਸਕਾਂ। ਉਹ ਕਹਿੰਦੇ ਵੀ ਮੈਂ ਇਲੈਕਸ਼ਨ ਦੇ ਦੌਰਾਨ ਵੀ ਪਹਿਲੇ ਦਿਨ ਤੋਂ ਹੀ ਇਹ ਕਹਿੰਦਾ ਆ ਰਿਹਾ ਆ ਵੀ ਕਿਸੇ ਵੀ ਮੁਲਕ ਦੇ ਵਿੱਚ ਜਿਹੜਾ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਹੈਗਾ। ਜੀ ਅਗਲੀ ਖਬਰ ਦੇ ਵੱਲ ਵਧੀਆ। ਅਗਲੀ ਖਬਰ ਵੀ ਅਮਰੀਕਾ ਤੇ ਜਿਵੇਂ ਰੂਸ ਯੂਕਰੇਨ ਜੰਗ ਦੇ ਬਾਰੇ ਆਪਾਂ ਗੱਲ ਕਰਕੇ ਹਟੇ ਹਾਂ। ਅਗਲੀ ਖਬਰ ਜਿਹੜੀ ਆ ਉਹ ਅਮਰੀਕਾ ਦੇ ਹਿੱਤਾਂ ਦੀ ਇਜ਼ਰਾਈਲ ਦੇ ਨਾਲ ਜੁੜੀ ਹੋਈ ਹੈ। ਕ੍ਰਿਸਟੀ ਨੋਇਮ ਜਿਹੜੇ ਕਿ ਹੋਮਲੈਂਡ ਸਿਕਿਉਰਿਟੀ ਸੈਕਟਰੀ ਨੇ, ਉਹਨਾਂ ਨੇ ਇਜ਼ਰਾਈਲ ਦੇ ਨਾਲ ਜਿਹੜੇ ਉੱਥੋਂ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਜ਼ਰਾਈਲ ਦੇ ਵਿੱਚ ਜਾ ਕੇ ਉੱਥੋਂ ਦਾ ਦੌਰਾ ਕਰਕੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਨ ਸਪੋਰਟ ਜਿਹੜੀ ਆ ਉਹ ਇਜ਼ਰਾਈਲ ਨੂੰ ਮਿਲਦੀ ਰਹੇਗੀ ਜਾਂ ਇਸ ਮਾਮਲੇ ਉੱਤੇ ਕਿਹੜੀਆਂ ਡਿਸਐਗਰੀਮੈਂਟਸ ਨੇ ਜਾਂ ਹੋਰ ਕੰਟਰਾਡਿਕਟਸ ਜਿਹੜੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਉਦੋਂ ਮਿਲੇ ਨੇ ਕ੍ਰਿਸਟੀ ਨੋਇਮ ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਸੁਣਨ ਨੂੰ ਆ ਰਹੀ ਸੀ ਜਾਂ ਇਹ ਚਰਚਾ ਚੱਲੀ ਸੀਗੀ ਕਿ ਜਿਹੜੇ ਟੈਨਸ਼ਨਸ ਨੇ ਉਹ ਟਰੰਪ ਤੇ ਨੇਤਨਯਾਹੂ ਦੇ ਵਿਚਕਾਰ ਦੇਖੀਆਂ ਜਾ ਰਹੀਆਂ ਨੇ। ਮਤਲਬ ਇਹਨਾਂ ਦਾ ਰਿਸ਼ਤਾ ਉਹ ਨਹੀਂ ਰਿਹਾ ਜਾਂ ਜੋ ਪਹਿਲਾਂ ਮੰਨਿਆ ਜਾ ਰਿਹਾ ਸੀ ਜਾਂ ਜੋ ਪਹਿਲਾਂ ਕਿਆਸਿਆ ਜਾ ਰਿਹਾ ਸੀਗਾ। ਉਹਨਾਂ ਨੇ ਬੈਂਜਾਮਿਨ ਨੇਤਨਯਾਹੂ ਦੇ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਉੱਥੋਂ ਦੇ ਜਿਹੜੇ ਫੋਰਨ ਮਿਨਿਸਟਰ ਨੇ ਗਿਡਿਓਨ ਸਾਰ, ਉਹਨਾਂ ਦੇ ਨਾਲ ਵੀ ਇੱਕ ਜਿਹੜੀ ਗੱਲਬਾਤ ਆ ਮੁਲਾਕਾਤ ਦੇ ਵਿੱਚ ਕੀਤੀ ਹੈ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਇਜ਼ਰਾਈਲੀ ਐਮਬੈਸੀ ਦੇ ਵਿੱਚ ਜਿਹੜੇ 2 ਜਣੇ ਮਾਰੇ ਗਏ ਸੀਗੇ ਸ਼ੂਟਿੰਗ ਦੀ ਵਾਰਦਾਤ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ, ਉਸ ਮਾਮਲੇ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਅਸੀਂ ਇਜ਼ਰਾਈਲ ਦੇ ਨਾਲ ਆ ਤੇ ਉਹਨਾਂ ਲੋਕਾਂ ਦੇ ਨਾਲ ਆਪਣੀ ਜਿਹੜੀ ਸ਼ਰਧਾਂਜਲੀ ਹੈ ਜਾਂ ਹਮਦਰਦੀ ਆ ਉਹ ਅਸੀਂ ਪ੍ਰਗਟ ਕਰਦੇ ਹਾਂ। ਪ੍ਰੈਜ਼ੀਡੈਂਟ ਜਿਹੜੇ ਟਰੰਪ ਨੇ ਉਹਨਾਂ ਦੇ ਵੀ ਆਪਣਾ ਜਿਹੜਾ ਸੁਨੇਹਾ ਭੇਜਿਆ ਸੀ ਕ੍ਰਿਸਟੀ ਨੋਇਮ ਦੇ ਹੱਥ ਤੇ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਤੁਹਾਡੇ ਨਾਲ ਆ, ਇਹ ਜਿਹੜੀ ਵੀ ਤੁਸੀਂ ਵਾਰ ਜਿਹੜੀ ਆ ਹੇਟ ਦੇ ਖਿਲਾਫ ਆ ਜਾਂ ਕਿਸੇ ਵੀ ਹੋਰ ਮਾਮਲਿਆਂ ਦੇ ਵਿੱਚ। ਤਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਅਮਰੀਕਾ ਦੀ ਧਰਤੀ ਤੋਂ ਇਸ ਤਰ੍ਹਾਂ ਦਾ ਕੋਈ ਜਿਹੜਾ ਕਾਰ ਆ ਉਹਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਾਂ ਜਿਸ ਦੇ ਵਿੱਚ ਇਜ਼ਰਾਈਲੀ ਜਿਹੜੇ ਲੋਕ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੰਮ ਕਰਦੇ ਲੋਕਾਂ ਨੂੰ ਜਾਂ ਇਜ਼ਰਾਈਲੀ ਮੂਲ ਦੇ ਲੋਕਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਸਕੇ। ਲੰਘੇ ਦਿਨਾਂ ਦੇ ਵਿੱਚ ਇੱਕ ਗੱਲ ਜਿਹੜੀ ਆ ਉਹ ਹੋਰ ਚਰਚਾ ਦੇ ਵਿੱਚ ਰਹੀ, ਉਹ ਇਹ ਹੈ ਕਿ ਈਰਾਨ ਤੇ ਜਿਹੜਾ ਯੂਐਸ ਹੈ ਜਾਂ ਬੈਂਜਾਮਿਨ ਨੇਤਨਯਾਹੂ ਨੇ ਉਹ ਈਰਾਨ ਦੇ ਮਾਮਲੇ ਉੱਤੇ ਯੂਐਸ ਦੇ ਉੱਤੇ ਹੋਰ ਦਬਾਅ ਜਿਹੜਾ ਉਹ ਪਾਉਣਾ ਚਾਹੁੰਦੇ ਸੀਗੇ। ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਇਹ ਟਰੰਪ ਦੀ ਤੇ ਜਿਹੜੀ ਹੋਰ ਯਮਨ ਦੇ ਨਾਲ ਹੋਰ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਵਾਰਦਾਤਾਂ ਵਾਪਰ ਰਹੀਆਂ ਨੇ ਤੇ ਉਹਦੇ ਨਾਲ ਜਿਹੜੀ ਫਰਸਟ੍ਰੇਸ਼ਨ ਹੈ ਅਮਰੀਕਾ ਦੀ ਉਹ ਲਗਾਤਾਰ ਵੱਧ ਰਹੀ ਹੈ ਤੇ ਅਮਰੀਕਾ ਹਾਲੇ ਤੱਕ ਵੀ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਜਿਹੜੀ ਜੰਗ ਆ ਉਹਨੂੰ ਖਤਮ ਨਹੀਂ ਕਰ ਸਕਿਆ। ਤੇ ਇਸ ਕਰਕੇ ਕ੍ਰਿਸਟੀ ਨੋਇਮ ਸ਼ਾਇਦ ਇਹ ਪ੍ਰਭਾਵ ਛੱਡਣਾ ਚਾਹੁੰਦੇ ਨੇ ਕਿ ਅਮਰੀਕਨ ਜਿਹੜੇ ਹਿੱਤ ਨੇ ਜਾਂ ਅਮਰੀਕਨ ਜਿਹੜੀ ਪਾਲਿਸੀਜ਼ ਨੇ ਉਹਨਾਂ ਦੀ ਇਹਨਾਂ ਮਾਮਲਿਆਂ ਦੇ ਵਿੱਚ ਕੀ ਆਉਣ ਵਾਲੇ ਟਾਈਮ ਦੇ ਵਿੱਚ ਭੂਮਿਕਾ ਰਹਿਣ ਵਾਲੀ ਆ ਜਾਂ ਉਹ ਇਜ਼ਰਾਈਲ ਨੂੰ ਕੁਝ ਗੱਲਾਂ ਦੇ ਵਿੱਚ ਚੇਤਾ ਕਰਾਉਣਾ ਚਾਹੁੰਦੇ ਆ। ਇਸ ਮਾਮਲੇ ਦੇ ਵਿੱਚ ਕ੍ਰਿਸਟੀ ਨੋਇਮ ਨੇ ਕੁਝ ਗੱਲਾਂ ਜਿਹੜੀਆਂ ਅਮਰੀਕਨ ਸਰਕਾਰ ਵੱਲੋਂ ਨੇ ਉਹ ਸਪਸ਼ਟ ਵੀ ਕੀਤੀਆਂ ਨੇ। ਉਧਰ ਦੂਜੀ ਜਿਹੜੀ ਇਹਦੇ ਨਾਲ ਲੱਗਦੀ ਖਬਰ ਆ ਉਹ ਕੈਲੀਫੋਰਨੀਆ ਦੇ ਨਾਲ ਜਾ ਜੁੜਦੀ ਹੈ। ਕੈਲੀਫੋਰਨੀਆ ਦੇ ਵਿੱਚ ਆਪਾਂ ਦੇਖਿਆ ਕਿ ਇੱਥੋਂ ਦੇ ਜਿਹੜੇ ਗਵਰਨਰ ਨੇ ਗੈਵਿਨ ਨਿਊਸਮ, ਉਹਨਾਂ ਦੀ ਜਿਹੜੀ ਹੁਣ ਤੱਕ ਦਾ ਜਿਹੜਾ ਉਹਨਾਂ ਦੀ ਕਾਰਕਰਦਗੀ ਰਹੀ ਹੈ ਜਾਂ ਉਹਨਾਂ ਦਾ ਜਿਹੜਾ ਕਾਰਜਕਾਲ ਰਿਹਾ ਬੇਸ਼ੱਕ ਡੈਮੋਕ੍ਰੈਟਸ ਉਹਨਾਂ ਦੀ ਵਾਹ-ਵਾਹ ਕਰਦੇ ਹੋਣਗੇ ਪਰ ਆਪਾਂ ਨੂੰ ਪਤਾ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਆਲੋਚਨਾ ਜਿਹੜੀ ਹੁੰਦੀ ਆ ਉਹ ਬੇਹੱਦ ਸੰਗੀਨ ਹੁੰਦੀ ਆ। ਤੇ ਉਹਨਾਂ ਦੇ ਬਾਰੇ ਚਰਚਾ ਇਹ ਹੈ ਕਿ ਉਹਨਾਂ ਦੇ ਇਸ ਟਾਈਮ ਉਹਨਾਂ ਦੇ ਜਿਹੜੇ ਹਿੱਤ ਨੇ ਜਾਂ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਪ੍ਰੈਜ਼ੀਡੈਂਟ ਇਲੈਕਸ਼ਨ ਨੂੰ ਜ਼ਿਆਦਾ ਨੇ ਤੇ ਕੈਲੀਫੋਰਨੀਆ ਦੇ ਵਿੱਚ ਘੱਟ ਨੇ। ਉਧਰ ਦੂਜੇ ਪਾਸੇ ਅੱਜ ਪੋਲੀਟੀਕੋ ਜਿਹੜਾ ਇੱਕ ਅਦਾਰਾ ਉਹਦੀ ਇੱਕ ਚਰਚਾ ਦੇ ਮੁਤਾਬਕ ਕਮਲਾ ਹੈਰਿਸ ਕੀ ਕੈਲੀਫੋਰਨੀਆ ਦੇ ਵੋਟਰਾਂ ਨੂੰ ਇੱਕ ਗਵਰਨਰ ਦੇ ਤੌਰ ਤੇ ਲੁਭਾ ਸਕਣਗੇ। ਅੱਜ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਵੀ ਜਿਹੜਾ ਇੱਕ ਆਰਟੀਕਲ ਆ ਉਹ ਲਿਖਿਆ ਤੇ ਜਿਹੜਾ ਚਰਚਾ ਦੇ ਵਿੱਚ ਆ। ਤੁਸੀਂ ਦੇਖੋ ਵੀ ਇੱਕ ਪ੍ਰੈਜ਼ੀਡੈਂਟ ਇਲੈਕਸ਼ਨ ਲੜ ਚੁੱਕੀ ਹੈ ਬੀਬੀ ਤੇ ਉਹ ਕੈਲੀਫੋਰਨੀਆ ਦੀ ਗਵਰਨਰ ਬਣਨ ਦੇ ਲਈ ਕਾਹਲੀ ਆ ਜਾਂ ਉਹਦੇ ਬਾਰੇ ਚਰਚਾ ਚੱਲੀ ਜਾਂਦੀ ਹੈ। ਇੱਕ ਕੈਲੀਫੋਰਨੀਆ ਦਾ ਮੌਜੂਦਾ ਗਵਰਨਰ ਹੈ ਜਿਹਦੇ ਉੱਤੇ ਇਹ ਦੋਸ਼ ਲੱਗਦਾ ਜਾਂ ਜਿਹਦੇ ਬਾਰੇ ਚਰਚਾ ਚੱਲਦੀ ਆ ਵੀ ਉਹਦੇ ਜਿਹੜੇ ਇਸ ਟਾਈਮ ਇੰਟਰਸਟ ਨੇ ਜਿਹੜੇ ਨਿੱਜੀ ਹਿੱਤ ਨੇ ਉਹ ਗਵਰਨਰ ਨੂੰ ਛੱਡ ਕੇ ਤੇ ਪ੍ਰੈਜ਼ੀਡੈਂਟ ਇਲੈਕਸ਼ਨ ਵੱਲ ਜ਼ਿਆਦਾ ਨੇ। ਦੋਨੇ ਡੈਮੋਕ੍ਰੇਟਸ ਨੇ ਤੇ ਦੋਨੇ ਆਪਸ ਵਿੱਚ ਦੀ ਇੱਕ ਤਰੀਕੇ ਦੇ ਨਾਲ ਦੋਨਾਂ ਅਹੁਦਿਆਂ ਨੂੰ ਦੌੜ ਦੇ ਵਿੱਚ ਐਕਸਚੇਂਜ ਕਰਨ ਦੇ ਵਿੱਚ ਲੱਗੇ ਹੋਏ ਨੇ। ਸੋ ਕਹਿੰਦੇ ਕਿ ਇਸ ਸਮਰ ਤੋਂ ਬਾਅਦ ਇਹ ਡਿਸਾਈਡ ਹੋ ਸਕਦਾ ਹੈ ਕਿ ਉਹ ਰਨ ਕਰ ਸਕਦੇ ਨੇ ਜਾਂ ਉਹ ਡੈਮੋਕ੍ਰੇਟ ਜਿਹੜੀ ਫੀਲਡ ਆ ਉਹਨੂੰ ਖਾਲੀ ਛੱਡ ਸਕਦੇ ਨੇ। ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਉੱਤੇ ਕਿਵੇਂ ਕਰ ਰਹਿਣਗੇ। ਪਰ
ਰਿਪਬਲਿਕਨਸ ਜਿਹੜੇ ਨੇ ਉਹ ਕਹਿੰਦੇ ਵੇਟਿੰਗ ਨਹੀਂ ਕਰ ਰਹੇ ਇੰਟਰਵਿਊਜ਼ ਦੇ ਵਿੱਚ, ਫੰਡ ਰੇਜ਼ਿੰਗ ਦੇ ਵਿੱਚ, ਫੰਡ ਰੇਜ਼ਿੰਗ ਈਮੇਲਸ ਦੇ ਵਿੱਚ ਜਾਂ ਹੋਰ, ਉਹ ਆਲਰੇਡੀ ਹੈਰਿਸ ਨੂੰ ਨਿਸ਼ਾਨੇ ਤੇ ਲਈ ਬੈਠੇ ਨੇ। ਕੰਜ਼ਰਵੇਟਿਵ ਜਿਹੜੇ ਨੇ ਸਟੀਵ ਹੈਲਟਨ ਜਾਂ ਹੋਰ ਜਿਹੜੇ ਲੋਕ ਨੇ ਇਹਨਾਂ ਦੇ ਨਾਲ ਜੁੜੇ ਹੋਏ ਨੇ, ਚੈਡ ਬਿਨਾਕੋ, ਹੋਰ ਉਹਨਾਂ ਵਰਗੇ ਜਿਹੜੇ ਲੋਕ ਨੇ, ਉਹ ਆਲਰੇਡੀ ਕਹਿੰਦੇ ਅਸੀਂ ਇਹੋ ਜਿਹੀਆਂ ਸਟ੍ਰੈਟਜੀਜ਼ ਬਣਾ ਰਹੇ ਹਾਂ ਜਿਹਦੇ ਵਿੱਚ ਜੇਕਰ ਹੈਰਿਸ ਕੈਲੀਫੋਰਨੀਆ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਉਹ ਸਿਆਸਤ ਦੇ ਵਿੱਚ ਐਕਟਿਵ ਹੁੰਦੇ ਨੇ ਤਾਂ ਅਸੀਂ ਉਹਨਾਂ ਦਾ ਡਟ ਕੇ ਜਿਹੜਾ ਉਹ ਮੁਕਾਬਲਾ ਕਰ ਸਕੀਏ। ਉਹ ਕਹਿੰਦੇ ਕਿ ਹੁਣ ਉਹ ਸਮਾਂ ਗੁਜ਼ਰ ਚੁੱਕਿਆ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੇ ਡੈਮੋਕ੍ਰੈਟਸ ਨੇ ਉਹ ਬਾਂਹ ਖੜੀ ਕਰਕੇ ਕਹਿ ਦੇਣਗੇ ਕਿ ਇਹ ਤਾਂ ਬਲੂ ਸਟੇਟ ਹੀ ਰਹਿਣੀ ਆ। ਉਹ ਕਹਿੰਦੇ ਹਾਲਾਤ ਕਿਤੇ ਕਿਸੇ ਪਾਸੇ ਵੱਲ ਨੂੰ ਵੀ ਜਾ ਸਕਦੇ ਨੇ, ਹਾਲਾਤ ਕਦੋਂ ਵੀ ਬਦਲ ਸਕਦੇ ਨੇ। ਸੋ ਇਸ ਟਾਈਮ ਜਿਹੜਾ ਰਿਪਬਲਿਕਨ ਥਿੰਕ ਟੈਂਕ ਆ, ਰਿਪਬਲਿਕਨਸ ਦਾ ਜਿਹੜਾ ਮੀਡੀਆ, ਪ੍ਰੋ ਰਿਪਬਲਿਕਨ ਮੀਡੀਆ ਜਾਂ ਹੋਰ ਜਿੰਨੇ ਵੀ ਲੋਕ ਨੇ, ਉਹਨਾਂ ਦਾ ਇਸ ਟਾਈਮ ਟੈਲ ਲੱਗਿਆ ਹੋਇਆ ਕਿ ਗਵਰਨਰ ਨਿਊਸਮ ਦੇ ਨਾਲ ਨਾਲ ਆਪਾਂ ਕਮਲਾ ਹੈਰਿਸ ਦੇ ਜਿਹੜਾ ਇਹ ਬਿਰਤਾਂਤ ਆ ਇਹਨੂੰ ਕਾਊਂਟਰ ਕਿਵੇਂ ਕਰਨਾ। ਜੀ ਜੀ। ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਹਾਰਵਰਡ ਯੂਨੀਵਰਸਿਟੀ ਦੇ ਬਾਬਤ ਫਿਰ ਕਿਹਾ ਆ ਵੀ ਉਹ $3 ਬਿਲੀਅਨ ਦਾ ਜਿਹੜਾ ਉਹਨਾਂ ਦਾ ਫੰਡ ਆ ਉਹ ਕੱਟਣ ਜਾ ਰਹੇ ਹੈਗੇ ਆ। ਜੀ ਫੋਰਨ ਸਟੂਡੈਂਟਸ ਨੂੰ ਲੈ ਕੇ ਪ੍ਰੈਜ਼ੀਡੈਂਟ ਟਰੰਪ ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਕਨਫਲਿਕਟ ਚੱਲ ਰਿਹਾ ਹੈਗਾ। ਕਹਿੰਦੇ ਵੀ $3 ਬਿਲੀਅਨ ਦੀ ਜਿਹੜੀ ਗ੍ਰਾਂਟਸ ਜਾਂਦੀ ਹੈਗੀ ਆ ਉਸ ਨੂੰ ਮੈਂ ਬੰਦ ਕਰਨ ਜਾ ਰਿਹਾ ਕਿਉਂਕਿ ਜਿਹੜੇ ਫੋਰਨ ਸਟੂਡੈਂਟਸ ਆ ਉਹ ਰੈਡੀਕਲਾਈਜ਼ ਲੂਨਾਟਿਕਸ ਹੈਗੇ ਆ। ਇਹ ਉਹਨਾਂ ਨੇ ਆਪਣੇ ਬਿਆਨ ਜਾਰੀ ਕੀਤੇ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ। ਇਸ ਤੋਂ ਬਿਨਾਂ ਜੋ ਹਾਰਵਰਡ ਯੂਨੀਵਰਸਿਟੀ ਨੂੰ ਇਹ ਕਿਹਾ ਗਿਆ ਹੈ ਵੀ ਜਿੰਨੇ ਵੀ ਤੁਹਾਡੇ ਜਿਹੜੇ ਫੋਰਨ ਸਟੂਡੈਂਟ ਆ ਉਹਨਾਂ ਦੀ ਲਿਸਟ ਗਵਰਨਮੈਂਟ ਨੂੰ ਦਿੱਤੀ ਜਾਵੇ ਤੇ ਤਾਂ ਕਿ ਅਸੀਂ ਫਿਗਰ ਆਊਟ ਕਰ ਸਕੀਏ ਉਹਨਾਂ ਦੇ ਵਿੱਚੋਂ ਕਿੰਨੇ ਕੁ ਰੈਡੀਕਲਾਈਜ਼ ਲੂਨਾਟਿਕਸ ਹੈਗੇ ਆ, ਕਿੰਨੇ ਕੁ ਟਰਬਲ ਮੇਕਰਸ ਹੈਗੇ ਆ, ਤਾਂ ਕਿ ਅਸੀਂ ਉਹਨਾਂ ਨੂੰ ਵਾਪਸ ਉਹਨਾਂ ਦੇ ਮੁਲਕਾਂ 'ਚ ਭੇਜ ਸਕੀਏ। ਟਰੰਪ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਜੋ ਹਾਰਵਰਡ ਯੂਨੀਵਰਸਿਟੀ ਦਾ ਟੈਕਸ ਐਗਜ਼ੈਂਪਟ ਸਟੇਟਸ ਆ ਉਸ ਨੂੰ ਰਿਵੋਕ ਕਰਤਾ ਸੀ। ਉਸ ਤੋਂ ਬਾਅਦ ਫਿਰ ਹੁਣ ਜੋ ਫੋਰਨ ਸਟੂਡੈਂਟਸ ਦੇ ਮਾਮਲੇ 'ਚ ਜੋ ਉਹਨਾਂ ਦੇ ਵੀਜ਼ੇ ਆ ਉਹ ਉਹਨਾਂ ਨੇ ਇਹ ਕਿਹਾ ਸੀ ਵੀ ਹਾਰਵਰਡ ਯੂਨੀਵਰਸਿਟੀ ਦਾ ਜਿਹੜਾ ਐਕਸੈਸ ਹੈਗਾ ਆ ਵੀਜ਼ਾ ਦੇਣ ਦਾ ਸਟੂਡੈਂਟਸ ਨੂੰ ਉਹ ਰਿਵੋਕ ਕਰਨ ਜਾ ਰਹੇ ਹੈਗੇ ਆ। ਆਈਵੀ ਲੀਗ ਸਕੂਲਸ ਬਹੁਤ ਸਾਰੇ ਜੋ ਆ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਸੈਂਟਰ ਪੀਸ ਬਣੇ ਹੋਏ ਆ ਅਟੈਕਸ ਦੇ ਸੰਬੰਧ ਦੇ ਵਿੱਚ। 60 ਦੇ ਕਰੀਬ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਆ ਉਹ ਟਰੰਪ ਹੋਣਾ ਦੀ ਨਜ਼ਰ ਦੇ ਵਿੱਚ ਹੈਗੀਆਂ ਆ। ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਜਿਹੜਾ ਮੋਸ਼ਨ ਆ ਉਹ ਫਾਈਲ ਕਰ ਦਿੱਤਾ ਹੈਗਾ ਯੂਐਸ ਗਵਰਨਮੈਂਟ ਦੇ ਅਗੇਂਸਟ। ਇਹ ਐਕਸ ਦੇ ਉੱਤੇ ਪਾਇਆ ਗਿਆ ਹੈ ਵੀ ਉਹ ਕਹਿੰਦੇ ਆ ਵੀ ਵਿਦਆਊਟ ਇਟਸ ਇੰਟਰਨੈਸ਼ਨਲ ਸਟੂਡੈਂਟਸ ਹਾਰਵਰਡ ਇਜ਼ ਨਾਟ ਹਾਰਵਰਡ। ਕਹਿੰਦੇ ਹਾਰਵਰਡ ਯੂਨੀਵਰਸਿਟੀ ਹਾਰਵਰਡ ਨਹੀਂ ਹੈਗੀ ਜੇ ਉੱਥੇ ਇੰਟਰਨੈਸ਼ਨਲ ਸਟੂਡੈਂਟਸ ਨਾ ਹੋਣ। ਐਲਨ ਗਰਵਰ ਜੋ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਤੁਸੀਂ ਰਾਈਟਸ ਨੂੰ ਰਿਵੋਕ ਕਰ ਰਹੇ ਹੈਗੇ ਇਹ ਅਨਲਾਫੁਲ ਤੇ ਅਨਵਾਰੰਟਡ ਹੈਗੇ ਆ ਤੇ ਡਿਸਟਰਕਟਿਵ ਹੈਗੇ ਆ। ਇਹ ਨਹੀਂ ਹੋਣਾ ਚਾਹੀਦਾ ਹੈਗਾ। ਪਿਛਲੇ ਸਮੇਂ 'ਚ ਆਪਾਂ ਦੱਸਦੇ ਰਹੇ ਆ ਵੀ 8 ਪ੍ਰੈਜ਼ੀਡੈਂਟ ਹਾਰਵਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਹੈਗੇ ਆ, 7 ਦੇ ਕਰੀਬ ਸੁਪਰੀਮ ਕੋਰਟ ਦੇ ਜਸਟਿਸ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਆ। ਦੁਨੀਆ ਦੇ ਲਗਭਗ ਹਰ ਮੁਲਕ ਚੋਂ ਜਿਹੜੇ ਸਟੂਡੈਂਟ ਆ ਉਹ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਆਉਂਦੇ ਆ। ਹਾਰਵਰਡ ਯੂਨੀਵਰਸਿਟੀ 'ਚ ਐਡਮਿਸ਼ਨ ਲੈਣਾ ਸਭ ਤੋਂ ਜ਼ਿਆਦਾ ਜਿਹੜਾ ਹਾਰਡ ਹੈਗਾ, ਬਹੁਤ ਔਖਾ ਹੈਗਾ ਆ। ਕਰੀਮੇ ਉੱਥੇ ਜਿਹੜੀ ਆ ਆਲ ਓਵਰ ਦਾ ਵਰਲਡ ਸਟੂਡੈਂਟਸ ਦੀ ਉਹ ਇਕੱਠੀ ਕਰਕੇ ਉੱਥੇ ਭਰਤੀ ਕੀਤੀ ਜਾਂਦੀ ਹੈਗੀ ਆ। ਬਹੁਤ ਸਾਰੇ ਹਾਰਵਰਡ ਯੂਨੀਵਰਸਿਟੀ ਦੇ ਇਸ ਤੋਂ ਬਿਨਾਂ ਹੋਰ ਯੂਨੀਵਰਸਿਟੀ ਦੇ ਜਿਹੜੇ ਜੋ ਐਡਮਿਨਿਸਟ੍ਰੇਟਰਸ ਹੈਗੇ ਆ ਉਹ ਹੁਣ ਇਹ ਸੋਚ ਰਹੇ ਆ ਵੀ ਸਟੂਡੈਂਟਸ ਨੂੰ ਕਿਸ ਤਰ੍ਹਾਂ ਕੈਨੇਡਾ, ਯੂਰਪ ਜਾਂ ਏਸ਼ੀਆ ਦੀਆਂ ਹੋਰ ਯੂਨੀਵਰਸਿਟੀਆਂ 'ਚ ਟਰਾਂਸਫਰ ਕੀਤਾ ਜਾ ਸਕੇ ਤਾਂ ਕਿ ਉਹਨਾਂ ਨੂੰ ਜਿਹੜੀਆਂ ਡਿਗਰੀਜ਼ ਆ ਉਹ ਕੰਪਲੀਟ ਕਰਨ ਦੇ ਲਈ ਕਾਮਯਾਬ ਹੋ ਜਾਣ। ਜੀ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ। ਤੇ ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਸ਼ੁਰੂ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ, ਪੰਜਾਬੀ ਰੇਡੀਓ ਐਸਏ ਨੇ ਇੱਕ ਜਿਹੜੀ ਡਾਕੂਮੈਂਟਰੀ ਆ ਲਿੰਕਟਨ ਸਮਿਟਰੀ ਦੇ ਉੱਤੇ ਜਿਹੜੀ ਬਣੀ ਹੋਈ ਆ, ਉਸ ਮਾਮਲੇ ਦੇ ਵਿੱਚ ਪੰਜਾਬੀ ਸਿੱਖ ਸੂਰਮੇ ਜਿਨ੍ਹਾਂ ਦੇ ਨਾਮ ਨੇ ਉੱਥੇ ਦਰਜ, ਉਹਨਾਂ ਦੇ ਉੱਤੇ ਆਪਾਂ ਜਿਹੜੀ ਡਾਕੂਮੈਂਟਰੀ ਬਣਾਈ ਆ ਉਹ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ, ਆਡੀਓ ਦੇ ਰੂਪ ਦੇ ਵਿੱਚ ਜਾਂ ਹੋ ਸਕਿਆ ਤਾਂ ਵੀਡੀਓ ਦੇ ਰੂਪ ਦੇ ਵਿੱਚ ਵੀ। ਤੇ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਖਬਰਾਂ ਉੱਤੇ ਚਰਚਾ ਕਰਾਂਗੇ ਆਪਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਗਲੀਆਂ ਖਬਰਾਂ ਵੱਲ ਚਲੀਏ। ਇਜ਼ਰਾਈਲ ਨੇ ਇੱਕ ਵਾਰੀ ਫੇਰ ਦਰਜਨਾਂ ਹੀ ਲੋਕਾਂ ਨੂੰ ਜੋ ਬੰਬਾਰਡ ਕਰਕੇ, ਬੰਬ ਮਾਰ ਕੇ ਜਿਹੜਾ ਮਾਰ ਦਿੱਤਾ ਹੈ। ਗਾਜ਼ਾ ਦੇ ਵਿੱਚ ਇੱਕ ਸਕੂਲ ਦੇ ਵਿੱਚ ਜਿਹੜੀ ਬੰਬਾਰਡਮੈਂਟ ਕੀਤੀ ਗਈ ਆ, ਜਿੱਥੇ ਇੱਕ ਡਾਕਟਰ ਦੇ 9 ਬੱਚੇ ਜਿਹੜੇ ਆ ਉਹ ਮਾਰ ਦਿੱਤੇ ਗਏ ਆ। 54 ਦੇ ਕਰੀਬ ਟੋਟਲ ਜਿਹੜੇ ਪੈਲਸਤੀਨੀਅਨ ਆ ਇਸ ਅਟੈਕ ਦੇ ਵਿੱਚ ਮਾਰੇ ਗਏ ਹੈਗੇ ਆ। ਸਕੂਲ ਬਿਲਡਿੰਗਸ, ਸ਼ੈਲਟਰਿੰਗ ਜਿਹੜੀਆਂ ਜਗ੍ਹਾ ਹੈਗੀਆਂ ਆ, ਉੱਥੇ ਇਹ ਸਾਰਾ ਕੁਝ ਵਾਪਰ ਰਿਹਾ ਹੈਗਾ। ਹੁਣ ਤੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਇਜ਼ਰਾਈਲ ਵੱਲੋਂ ਪੈਲਸਤੀਨੀਅਨ ਮੂਲ ਦੇ ਲੋਕ ਮਾਰੇ ਜਾ ਚੁੱਕੇ ਆ। 54,000 ਦੇ ਕਰੀਬ 53,939 ਐਗਜ਼ੈਕਟ ਫਿਗਰ, ਜਿਹਦੇ ਵਿੱਚੋਂ 16,500 ਜਿਹੜੇ ਬੱਚੇ ਆ ਉਹ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਇਜ਼ਰਾਈਲ ਵਾਲਿਆਂ ਨੇ ਮਿਲਟਰੀ ਕੈਂਪੇਨ ਗਾਜ਼ਾ ਦੇ ਵਿੱਚ ਉਸ ਟਾਈਮ ਦੇ ਉੱਤੇ ਸ਼ੁਰੂ ਕੀਤੀ ਸੀ, ਜਦੋਂ ਹਮਾਸ ਵਾਲਿਆਂ ਨੇ 7 ਅਕਤੂਬਰ 2023 ਨੂੰ 1200 ਦੇ ਕਰੀਬ ਲੋਕਾਂ ਨੂੰ ਮਾਰ ਦਿੱਤਾ ਸੀ ਇਜ਼ਰਾਈਲ ਦੇ ਵਿੱਚ, ਤੇ 251 ਨੂੰ ਆਪਣੇ ਨਾਲ ਹੋਸਟੇਜ ਬਣਾ ਲਿਆ ਸੀ। 57 ਲੋਕ ਜੋ ਆ ਹਜੇ ਵੀ ਉਹਨਾਂ ਦੇ ਕੋਲ ਹੈਗੇ ਆ, ਜਿਹਦੇ ਵਿੱਚੋਂ 20 ਸੋਚੇ ਜਾ ਰਹੇ ਆ ਵੀ ਉਹ ਮਰ ਚੁੱਕੇ ਹੈਗੇ ਆ। 20 ਕੰਟਰੀਜ਼ ਤੇ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਮੈਡਰਿਡ ਦੇ ਵਿੱਚ ਪਿਛਲੇ ਐਤਵਾਰ ਨੂੰ ਮਿਲੀਆਂ। ਉਹਨਾਂ ਨੇ ਜੋ ਗਾਜ਼ਾ ਦੇ ਵਿੱਚ ਜੰਗ ਚੱਲ ਰਹੀ ਆ, ਜੰਗ ਤਾਂ ਆਪਾਂ ਕੀ ਕਹਿ ਸਕਦੇ ਆ, ਇੱਕ ਸਾਈਡਡ ਹੀ ਆ ਸਾਰਾ ਕੁਝ ਉੱਥੇ। ਸਪੈਨਿਸ਼ ਫੋਰਨ ਮਿਨਿਸਟਰ ਹੋਜ਼ੇ ਮੈਨੂਅਲ ਐਲਵਾਰੇਸ ਨੇ ਅਰਬ ਦੇ ਜਿਹੜੇ ਲੋਕ ਆ ਉਹਨਾਂ ਨੂੰ ਜਿਹੜਾ ਬੇਨਤੀ ਕੀਤੀ ਹੈ ਵੀ ਭਾਈ, ਜੇ ਤੁਸੀਂ ਹੁਣ ਨਹੀਂ ਬੋਲਣਾ ਤੇ ਫਿਰ ਕਿਸ ਟਾਈਮ ਦੇ ਉੱਤੇ ਬੋਲੋਗੇ, ਕਿਉਂਕਿ ਉੱਥੇ ਜੋ ਹਿਊਮਨਿਟੇਰੀਅਨ ਕ੍ਰਾਈਸਿਸ ਵੀ ਚੱਲ ਰਿਹਾ, ਫੂਡ ਨਹੀਂ ਪਹੁੰਚ ਰਿਹਾ ਹੈਗਾ। ਬਹੁਤ ਹੀ ਜਿਹੜੀ ਨਾ ਇੰਨੀ ਭਿਆਨਕ ਸਿਚੁਏਸ਼ਨ ਆ, ਕੋਈ ਬੰਦਾ ਸੋਚ ਨਹੀਂ ਸਕਦਾ ਜੋ ਅੱਜ ਕੱਲ੍ਹ ਗਾਜ਼ਾ ਦੇ ਵਿੱਚ ਵਾਪਰ ਰਹੀ ਹੈਗੀ ਆ। ਜੀ ਬਿਲਕੁਲ। ਤੇ ਜਿਵੇਂ ਆਪਾਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਡਾਕੂਮੈਂਟਰੀ ਬਾਰੇ, ਜਿਹੜੀ ਕਿ ਮੈਮੋਰੀਅਲ ਡੇ ਤੇ ਵਿਸ਼ੇਸ਼ ਆਪਾਂ ਬਣਾਈ ਹੋਈ ਹੈ ਪੰਜਾਬੀ ਰੇਡੀਓ ਐਸਏ ਨੇ। ਰਾਜਕਰਮਵੀਰ ਸਿੰਘ ਜੀ ਨੇ ਉੱਥੇ ਜਾ ਕੇ ਵਿਜ਼ਿਟ ਕਰਕੇ ਪੰਜਾਬੀ ਸਿੱਖ ਸੂਰਮਿਆਂ ਦੇ ਬਾਰੇ, ਜਿਹੜਾ ਆਰਲਿੰਗਟਨ ਸਿਮੈਟਰੀ ਦੇ ਵਿੱਚ ਜਿਨ੍ਹਾਂ ਦੇ ਨਾਮ ਦਰਜ ਨੇ, ਉਹਨਾਂ ਦੇ ਬਾਰੇ ਦੱਸਿਆ ਹੋਇਆ। ਤੇ ਹਰਜੋਤ ਸਿੰਘ ਜੀ, ਆਪਾਂ ਉਹ ਜਿਹੜੀ ਡਾਕੂਮੈਂਟਰੀ ਆ ਹੁਣ ਪੰਜਾਬੀ ਰੇਡੀਓ ਐਸਏ ਦੇ ਸਰੋਤਿਆਂ ਦੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਜੀ, ਤੇ ਇਹਨਾਂ ਨੂੰ ਸੁਣਾਉਣਾ ਸਾਰਾ ਜੀ ਜੀ। किसी शायर ने खूब किया, शहीदों की चिताओं पर लगेंगे हर बरस मेले, वतन पे मरने वालों का यही बाकी निशान होगा। ਆਰਲਿੰਗਟਨ ਸਿਮੈਟਰੀ 640 ਏਕੜ ਦੇ ਵਿੱਚ ਫੈਲੀ ਹੋਈ ਹੈ ਸਿਮੈਟਰੀ, ਜਿੱਥੇ ਅਮਰੀਕਨ ਫੌਜ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਫੌਜੀਆਂ ਨੂੰ ਇੱਥੇ ਟੂਮਸ ਦੇ ਜ਼ਰੀਏ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਆ। ਗੁਰਪ੍ਰੀਤ ਸਿੰਘ ਅਫਗਾਨਿਸਤਾਨ ਦੇ ਦੌਰੇ ਦੇ ਦੌਰਾਨ ਉਸਨੇ ਸ਼ਹਾਦਤ ਪ੍ਰਾਪਤ ਕੀਤੀ। ਸਾਡੀ ਕਮਿਊਨਿਟੀ ਦਾ ਹੋਣ ਕਰਕੇ ਸਾਨੂੰ ਉਹਦੀ ਭਾਵਨਾ, ਉਸਦੀ ਉਹ ਕੁਰਬਾਨੀ ਥੋੜੀ ਨੇੜਿਓਂ ਨਜ਼ਰ ਆਉਂਦੀ ਆ। ਇਸ ਮੌਕੇ ਪਹੁੰਚੇ ਹੋਏ ਆ ਸ਼ਹੀਦ ਉਦੈ ਸਿੰਘ ਟੌਂਗ, ਉਹਨਾਂ ਦੇ ਟੂਮ ਦੇ ਉੱਤੇ, ਜੋ ਕਿ US ਆਰਮੀ ਦੇ ਵਿੱਚ ਸਾਰਜੈਂਟ ਸੀਗੇ। ਇਰਾਕੀ ਆਪਰੇਸ਼ਨ ਦੇ ਦੌਰਾਨ ਇਹ ਸ਼ਹੀਦ ਹੋਏ। ਜਦੋਂ ਪਤਾ ਹੋਵੇ ਸੀਨਿਆਂ 'ਚ ਸ਼ੇਕ ਹੋਣਗੇ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਇਸ ਦੀ ਬਹਾਦਰੀ ਦੇ ਕਿੱਸੇ ਦੁਨੀਆ ਭਰ ਦੇ ਵਿੱਚ ਗੂੰਜੇ। ਇਸ ਨੂੰ ਬ੍ਰੌਂਜ਼ ਸਟਾਰ ਤੇ ਪਰਪਲ ਹਾਰਟ ਦੇ ਨਾਲ ਵੀ ਇਸ ਨੂੰ ਸਨਮਾਨਿਤ ਕੀਤਾ ਗਿਆ। ਤੇ ਬੱਚਾ ਮਹਿਜ 1 ਸਾਲ ਦਾ ਸੀ। 2 ਜੂਨ 1987 ਦਾ ਜਨਮ ਹੈ ਤੇ 1988 2 ਜੂਨ ਨੂੰ ਉਹ ਜਿਹੜਾ ਆ ਉਹ ਫੌਤ ਹੋ ਗਿਆ ਸੀ, ਦੇਹਾਂਤ ਉਸਦਾ ਹੋ ਗਿਆ ਸੀਗਾ। ਪਰਮਿੰਦਰਜੀਤ ਸਿੰਘ ਵਿਰਕ, ਇਹ ਮਨੈਸਸ ਵਰਜੀਨੀਆ ਦਾ ਰਹਿਣ ਵਾਲਾ ਸੀ। 36 ਸਾਲਾਂ ਦਾ ਇਹ ਨੌਜਵਾਨ ਸੀ। ਇੱਕ ਹਿੰਦੂ ਭਰਾ ਅਸ਼ੋਕ ਕੁਮਾਰ ਸ਼ਰਮਾ, ਜੋ ਕਿ 68 ਸਾਲ ਦੇ ਸੀਗੇ,
2011 ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ। ਉਹਨਾਂ ਦੀ ਯਾਦਗਾਰ ਵੀ ਇੱਥੇ ਲਗਾਈ ਗਈ ਆ। ਤੁਸੀਂ ਦੇਖ ਸਕਦੇ ਆ ਵੀ ਇਹ ਉਹ ਰੂਹਾਂ ਨੇ, ਇਹ ਉਹ ਜਾਣੇ ਆ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੇ ਲਈ, ਅਮਰੀਕਾ ਦੇ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ। ਇਹਨਾਂ ਨੇ ਡੇ ਟਾਈਮ ਦੇ ਵਿੱਚ ਜਿਹੜੀ 3rd ਬਟਾਲੀਅਨ ਆ, ਉਹਨਾਂ ਨੇ ਡੇ ਟਾਈਮ ਦੇ ਵਿੱਚ ਇਸ ਨੂੰ ਗਾਰਡ ਕਰਨਾ ਸ਼ੁਰੂ ਕੀਤਾ। ਫਿਰ 1930s ਦੇ ਵਿੱਚ ਜਾ ਕੇ ਇਸ ਨੂੰ ਪੱਕਿਆਂ 24 ਆਵਰ ਜਿਹੜਾ ਆ ਇਹ ਗਾਰਡ ਹੁੰਦਾ ਆ। ਅਪ੍ਰੈਲ ਤੋਂ ਲੈ ਕੇ ਅਗਲੇ ਕੁਝ ਮਹੀਨਿਆਂ ਤੱਕ ਹਰ ਅੱਧੇ ਘੰਟੇ ਬਾਅਦ ਗਾਰਡ ਚੇਂਜ ਹੁੰਦਾ ਆ। ਬਾਕੀ ਦੇ ਮਹੀਨਿਆਂ ਦੇ ਵਿੱਚ USA ਅਕਤੂਬਰ ਤੋਂ ਲੈ ਕੇ ਮਾਰਚ ਤੱਕ ਉਦੋਂ 1 ਘੰਟੇ ਬਾਅਦ ਗਾਰਡ ਚੇਂਜ ਹੁੰਦੇ ਆ। ਇਸ ਵੀਡੀਓ ਦੇ ਵਿੱਚ ਤੁਸੀਂ ਇਹ ਸਾਰਾ ਕੁਝ ਦੇਖੋਗੇ, ਕਿਸ ਤਰੀਕੇ ਦੇ ਨਾਲ ਇਹ ਸੈਰੇਮੋਨੀਜ਼ ਕੀਤੀਆਂ ਜਾਂਦੀਆਂ ਆ। ਸੋ ਬਹੁਤ ਹੀ ਭਾਵਨਾਤਮਕ ਦ੍ਰਿਸ਼ ਹੁੰਦੇ ਆ। ਜਦੋਂ ਵੀ ਕਿਤੇ ਤੁਸੀਂ ਆਰਲਿੰਗਟਨ ਸਿਮੈਟਰੀ ਦੇ ਵਿੱਚ ਆਉਂਦੇ ਆ, ਜਦੋਂ ਉਹ ਤੁਸੀਂ ਚੇਂਜ ਹੁੰਦਾ ਦੇਖਦੇ ਆ ਜਾਂ ਜਿਹੜਾ ਉੱਥੇ ਬਿਗਲ ਵੱਜਦਾ ਆ, ਉਹਨਾਂ ਸਾਰਿਆਂ ਸਮਿਆਂ ਦੇ ਦੌਰਾਨ ਤੁਸੀਂ ਹੱਥ ਜਿਹੜਾ ਦਿਲ ਦੇ ਉੱਤੇ ਰੱਖ ਕੇ ਜਾਂ ਫਿਰ ਬਿਲਕੁਲ ਸਟਿਲ ਬਗੈਰ ਕੁਝ ਬੋਲੇ ਉੱਥੇ ਖੜੇ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਆ। ਇਹ ਵੀ ਦੱਸਦੇ ਜਾਈਏ, ਜਿੱਥੋਂ ਤੱਕ ਮੈਨੂੰ ਪਤਾ ਲੱਗਾ ਆ, ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਆ, ਲਾਸਟ ਨੇਮ ਸਿੰਘ ਦੇ ਕਰਕੇ ਪੰਜਾਬੀ ਮੁੰਡਿਆਂ ਦੀਆਂ ਟੂਮਸ ਇੱਥੇ ਮੌਜੂਦ ਆ। ਸੋ ਜਦੋਂ ਵੀ ਤੁਸੀਂ ਕਿਤੇ ਆਓ, ਟਰਾਈ ਕਰੋ ਵੀ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨੇ ਆ। ਇਹ ਉਹ ਰੂਹਾਂ ਨੇ, ਇਹ ਉਹ ਜਾਣੇ ਆ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੇ ਲਈ, ਅਮਰੀਕਾ ਦੇ ਲਈ ਆਪਣੀ ਜਾਨ ਨਿਸ਼ਾਵਰ ਕੀਤੀ ਆ। ਸੋ ਆਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਦਿਖਾਉਂਦੇ ਆ ਟੂਮ ਆਫ ਦੀ ਅਨਨੋਨ ਦੇ ਵਿੱਚ ਵੱਖ-ਵੱਖ ਸੈਰੇਮੋਨੀਜ਼ ਕਿਸ ਤਰੀਕੇ ਦੇ ਨਾਲ ਹੁੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹੋਏ ਹਾਂ ਵਾਸ਼ਿੰਗਟਨ DC ਦੇ ਵਿੱਚ ਆਰਲਿੰਗਟਨ ਸਿਮੈਟਰੀ। ਆਰਲਿੰਗਟਨ ਸਿਮੈਟਰੀ ਦੇ ਵਿੱਚ ਅਮਰੀਕਾ ਦੀ ਫੌਜ ਦੇ ਲਈ ਜਿਹੜੀਆਂ ਉਸ ਦੀਆਂ 8 ਵੱਖ-ਵੱਖ ਸ਼ਾਖਾਵਾਂ ਹੈ, ਉਹਨਾਂ ਵਿੱਚ ਐਕਸ਼ਨ ਵਿੱਚ ਸ਼ਹਾਦਤ ਪਾਉਣ ਵਾਲੇ ਸੋਲਜਰਸ, ਫੌਜੀ, ਉਹਨਾਂ ਦੀਆਂ ਟੂਮਸ ਇੱਥੇ ਬਣਾਈਆਂ ਜਾਂਦੀਆਂ। ਅੱਜ ਅਸੀਂ ਇੱਕ ਨੌਜਵਾਨ ਪੰਜਾਬੀ ਮੁੰਡਾ ਗੁਰਪ੍ਰੀਤ ਸਿੰਘ, ਜੋ ਕਿ US ਮਰੀਨ ਕਾਰਪਸ ਦੇ ਵਿੱਚ 2007 ਦੇ ਵਿੱਚ ਭਰਤੀ ਹੋਇਆ ਸੀ, ਅਫਗਾਨਿਸਤਾਨ ਦੇ ਦੌਰੇ ਦੇ ਦੌਰਾਨ, ਦੂਜੇ ਦੌਰੇ ਦੇ ਦੌਰਾਨ 2011 ਦੇ ਵਿੱਚ ਉਸਨੇ ਸ਼ਹਾਦਤ ਪ੍ਰਾਪਤ ਕੀਤੀ। ਕੁਛ ਵਰੇ ਪਹਿਲਾਂ ਗੁਰਪ੍ਰੀਤ ਸਿੰਘ ਦੇ ਪਿਤਾ ਜੀ ਸਰਦਾਰ ਨਿਰਮਲ ਸਿੰਘ, ਉਹਨਾਂ ਨੇ ਉਹਨਾਂ ਦੇ ਸਾਥੀਆਂ ਤੇ ਪੂਰੀ ਕਮਿਊਨਿਟੀ ਦੀ ਅਣਥੱਕ ਮਿਹਨਤ ਤੋਂ ਬਾਅਦ ਦੇ ਵਿੱਚ ਇਹ ਟੂਮ ਨੂੰ ਆਰਲਿੰਗਟਨ ਸਿਮੈਟਰੀ ਦੇ ਵਿੱਚ ਲਗਾਉਣ ਦੇ ਲਈ ਅਣਥੱਕ ਮਿਹਨਤ ਹੋਈ, ਇਵੈਂਚੁਅਲੀ ਕਾਮਯਾਬੀ ਹਾਸਲ ਹੋਈ। ਆਲੇ ਦੁਆਲੇ ਜੇ ਤੁਸੀਂ ਦੇਖੋ ਤਾਂ ਬਹੁਤਾਤ ਦੇ ਵਿੱਚ ਸਾਨੂੰ ਕ੍ਰਿਸਚੀਅਨ ਭਾਈਚਾਰੇ ਦੇ ਚਿੰਨ੍ਹ ਨਜ਼ਰ ਆਉਂਦੇ ਆ, ਪਰ ਇਹ ਖੰਡਾ ਦਰਸਾਉਂਦਾ ਆ
ਵੀ ਇਹ ਜਿਹੜਾ ਸਿੱਖ ਨੌਜਵਾਨ ਆ ਜੋ ਕਿ ਆਪਣੀ ਚੜ੍ਹਦੀ ਉਮਰ ਦੇ ਵਿੱਚ ਸੀਗਾ, 20s ਦੇ ਵਿੱਚ ਸੀਗਾ, ਉਸਨੇ ਇਸ ਮੁਲਕ ਦੇ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ। 2000 ਸੰਨ ਦੇ ਵਿੱਚ ਉਹਨਾਂ ਦਾ ਪਰਿਵਾਰ ਗੁਰਪ੍ਰੀਤ ਸਿੰਘ ਦਾ ਅਮਰੀਕਾ ਦੇ ਵਿੱਚ ਆਏ ਸਨ। ਉਹਨਾਂ ਨੇ ਉੱਥੇ ਸਕੂਲ ਦੇ ਵਿੱਚ ਪੜ੍ਹਾਈ ਕੀਤੀ। ਉਹਦੇ ਪਿਤਾ ਜੀ ਦੱਸਦੇ ਆ ਵੀ ਉਹਨੂੰ ਬਚਪਨ ਤੋਂ ਹੀ ਫੌਜ ਦੇ ਵਿੱਚ ਜਾਣ ਦਾ ਸ਼ੌਂਕ ਸੀ ਤੇ 2007 ਦੇ ਵਿੱਚ ਮਰੀਨ ਕਾਰਪਸ ਦੇ ਲਈ ਐਨਲਿਸਟ ਹੋਇਆ। ਆਪਣੇ ਦੂਜੇ ਦੌਰੇ ਦੇ ਦੌਰਾਨ, ਐਕਸ਼ਨ ਦੇ ਦੌਰਾਨ ਅਫਗਾਨਿਸਤਾਨ ਦੇ ਵਿੱਚ ਇਸਨੇ ਸ਼ਹਾਦਤ ਪ੍ਰਾਪਤ ਕੀਤੀ। ਕੱਲ੍ਹ ਜਦ ਨਿਰਮਲ ਸਿੰਘ ਜੀ ਨਾਲ ਗੱਲ ਹੋ ਰਹੀ ਸੀ ਤਾਂ ਉਹ ਦੱਸ ਰਹੇ ਸੀਗੇ ਵੀ ਸਾਡਾ ਮਕਸਦ ਆਪਣੇ ਪੰਜਾਬੀ ਮੁੰਡੇ, ਇੱਕ ਸਿੱਖ ਮੁੰਡੇ ਦੀ ਇੱਥੇ ਟੂਮ ਬਣਵਾਉਣ ਦਾ ਇਹੀ ਆ ਵੀ ਆਪਣੀ ਕਮਿਊਨਿਟੀ ਨੂੰ ਵੀ ਪਤਾ ਲੱਗੇ, ਆਪਣੇ ਨੌਜਵਾਨ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ ਇਸ ਮੁਲਕ ਦੇ ਲਈ, ਉਹਨਾਂ ਨੂੰ ਯਾਦ ਕੀਤਾ ਜਾਵੇ। ਅਸੀਂ ਬੇਨਤੀ ਕਰਦੇ ਹਾਂ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਵੀ, ਜਦੋਂ ਕਿਤੇ ਤੁਸੀਂ ਇੱਥੇ ਆਵੋ ਆਰਲਿੰਗਟਨ ਸਿਮੈਟਰੀ ਦੇ ਵਿੱਚ ਜੇ ਤੁਸੀਂ ਆਉਂਦੇ ਆ ਤਾਂ ਗੁਰਪ੍ਰੀਤ ਸਿੰਘ ਦੀ ਟੂਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਾ ਨਾ ਭੁੱਲਿਓ। ML23 ਇਹ ਸੈਕਸ਼ਨ 21 ਆ, ਟੂਮ ਆਫ ਦੀ ਅਨਨੋਨ ਜਿਹੜੀ ਇੱਥੇ ਹੈਗੀ ਆ, ਉਹਨਾਂ ਫੌਜੀਆਂ ਨੂੰ ਸਮਰਪਿਤ ਜਿਨ੍ਹਾਂ ਦਾ ਅਜੇ ਤੱਕ ਨਹੀਂ ਪਤਾ ਲੱਗਾ, ਅਣਗੌਲੇ ਰਹਿ ਗਏ, ਉਹਨਾਂ ਦੇ ਬਾਰੇ ਨਹੀਂ ਪਤਾ ਲੱਗਾ, ਉਹ ਵਾਪਸ ਨਹੀਂ ਆ ਸਕੇ, ਉਹਨਾਂ ਦੀ ਯਾਦ ਦੇ ਵਿੱਚ ਟੂਮ ਆਫ ਦੀ ਅਨਨੋਨ ਆ, ਉਸ ਦੇ ਬਿਲਕੁਲ ਨਜ਼ਦੀਕ ਗੁਰਪ੍ਰੀਤ ਸਿੰਘ ਦੀ ਇਹ ਜਿਹੜੀ ਟੂਮ ਆ ਉਹ ਕੀਤੀ ਗਈ ਆ। ਕਿਉਂਕਿ ਸਿੱਖਾਂ ਦੇ ਵਿੱਚ ਸੰਸਕਾਰ ਹੁੰਦਾ ਆ, ਉਸ ਦਾ ਵੀ ਸੰਸਕਾਰ ਹੋਇਆ ਸੀ, ਪਰ ਉਸਦੇ ਜਿਹੜੇ ਬਚੇ ਹੋਏ ਅਵਸ਼ੇਸ਼ ਆ, ਜਿੰਦਾ ਫੁੱਲ ਕਹਿ ਲਓ ਜਾਂ ਕੁਛ ਵੀ ਆ, ਐਸ਼ਿਸ ਜਿਹਨੂੰ ਕਹਿ ਦਿੰਦੇ ਆ, ਉਹਨਾਂ ਦੇ ਕਰਕੇ, ਕਿਉਂਕਿ ਬਹੁਤ ਸਾਰੀ ਰੈਡ ਟੇਪ, ਬਿਊਰੋਕ੍ਰੇਸੀ, ਬਹੁਤ ਕੁਛ ਹੁੰਦਾ ਆ ਜਦੋਂ ਇੱਕ ਵੱਖਰੇ ਧਰਮ ਦੇ ਲੋਕਾਂ ਨੂੰ ਇੱਥੇ ਜਗ੍ਹਾ ਦੇਣੀ ਹੁੰਦੀ ਆ। ਸੋ ਉਹਨਾਂ ਦੇ ਪਰਿਵਾਰ ਨੇ ਬੜੀ ਅਣਥੱਕ ਮਿਹਨਤ ਕਰਕੇ ਉਸ ਮੁੰਡੇ ਦੀ ਸ਼ਹਾਦਤ ਨੇ ਇਸ ਕੰਮ ਨੂੰ ਇੱਥੇ ਤੱਕ ਅੰਜਾਮ ਜਿਹੜਾ ਹੋ ਦਿੱਤਾ ਆ। ਸੋ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਾ ਨਾ ਭੁੱਲਿਓ। ਤੇ ਜਦੋਂ ਵੀ ਕਿਤੇ ਆਰਲਿੰਗਟਨ ਸਿਮੈਟਰੀ ਦੇ ਵਿੱਚ ਆਓ, ਜਿੱਥੇ ਤੁਸੀਂ ਸਾਰੇ ਫੌਜੀਆਂ ਨੂੰ ਭਾਵ-ਭਿੰਨ ਸ਼ਰਧਾਂਜਲੀ ਭੇਟ ਕਰਨੀ ਆ, ਉੱਥੇ ਨਾਲ ਦੇ ਨਾਲ ਆਪਣੇ ਨੌਜਵਾਨ, ਆਪਣੀ ਕਮਿਊਨਿਟੀ ਦੇ ਨੌਜਵਾਨ ਜਿਨ੍ਹਾਂ ਨੇ ਇਸ ਮੁਲਕ ਅਮਰੀਕਾ ਦੇ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਰਲਿੰਗਟਨ ਸਿਮੈਟਰੀ ਦੇ ਵਿੱਚ ਪਹੁੰਚੇ ਹੋਏ ਆ, ਜਿੱਥੇ ਕੁਝ ਸਿੰਘ ਜਿਨ੍ਹਾਂ ਨੇ ਅਮਰੀਕਾ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਾਂ। ਜਿੱਥੇ ਸਾਰੇ ਹੀ ਸ਼ਹੀਦ ਬਰਾਬਰ ਨੇ, ਸਾਡੀ ਕਮਿਊਨਿਟੀ ਦਾ ਹੋਣ ਕਰਕੇ ਸਾਨੂੰ ਉਹਦੀ ਭਾਵਨਾ, ਉਸਦੀ ਉਹ ਕੁਰਬਾਨੀ ਥੋੜੀ ਨੇੜਿਓਂ ਨਜ਼ਰ ਆਉਂਦੀ ਆ। ਇਸ ਮੌਕੇ ਪਹੁੰਚੇ ਹੋਏ ਆ ਸਿੰਘ ਟੌਂਕ, ਉਹਨਾਂ ਦੀ ਟੂਮ ਦੇ ਉੱਤੇ, ਜੋ ਕਿ US ਆਰਮੀ ਦੇ ਵਿੱਚ ਸਾਰਜੈਂਟ ਸੀਗੇ। ਫਰੀडम ਇਰਾਕੀ ਆਪਰੇਸ਼ਨ ਦੇ ਦੌਰਾਨ ਇਹ ਸ਼ਹੀਦ ਹੋਏ। 21 ਸਾਲ ਦੀ ਉਮਰ ਸੀਗੀ ਜਦ ਇਸ ਨੇ ਸ਼ਹਾਦਤ ਦਾ ਜਾਮ ਪੀਤਾ। ਸਰਤਾਜ ਦਾ ਇੱਕ ਗੀਤ ਆ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ, ਜਦੋਂ ਪਤਾ ਹੋਵੇ ਸੀਨਿਆਂ 'ਚ ਸ਼ੇਕ ਹੋਣਗੇ, ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਇੱਕ ਵੱਖਰੇ ਮੁਲਕ 'ਚ ਆ ਕੇ ਉਸ ਮੁਲਕ ਦੇ ਲਈ ਜਾਨ ਨਿਸ਼ਾਵਰ ਕਰਨਾ ਇੱਕ ਬਹੁਤ ਵੱਡਾ ਜਿਗਰਾ ਉਸ ਦੇ ਲਈ ਚਾਹੀਦਾ ਆ। ਉਦੈ ਸਿੰਘ ਟੌਂਕ, ਉਸ ਦੇ ਪਰਿਵਾਰ ਨੇ ਉੱਦਾਂ ਹੀ ਕੀਤਾ। 2000 ਸੰਨ ਦੇ ਵਿੱਚ ਇਸ ਨੇ ਆਰਮੀ ਦੇ ਵਿੱਚ ਜੁਆਇਨਿੰਗ ਕੀਤੀ ਸੀ ਤੇ 2003 ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ, ਦਸੰਬਰ 1, 2003 ਨੂੰ ਇਰਾਕ ਦੇ ਵਿੱਚ ਇਸ ਨੇ ਸ਼ਹਾਦਤ ਦਾ ਜਾਮ ਪੀਤਾ। ਹਮਵੀ ਦੇ ਵਿੱਚ ਇਹ ਲੀਡ ਹਮਵੀ ਦੇ ਵਿੱਚ ਜਾ ਰਿਹਾ ਸੀ ਆਪਣੇ ਮਿਸ਼ਨ ਦੇ ਦੌਰਾਨ। ਉਹ ਗਨਰ ਸੀਗਾ, ਇਹ ਗਨਰ ਇਸ ਦੀ ਭੂਮਿਕਾ ਦੇ ਵਿੱਚ ਸੀਗਾ। ਇਸ ਦੀ ਬਹਾਦਰੀ ਦੇ ਕਿੱਸੇ ਦੁਨੀਆ ਭਰ ਦੇ ਵਿੱਚ ਗੂੰਜੇ। ਇਸ ਨੂੰ ਬ੍ਰੌਂਜ਼ ਸਟਾਰ ਤੇ ਪਰਪਲ ਹਾਰਟ ਦੇ ਨਾਲ ਵੀ ਇਸ ਨੂੰ ਸਨਮਾਨਿਤ ਕੀਤਾ ਗਿਆ। ਜੈਪੁਰ ਇੰਡੀਆ ਦੇ ਵਿੱਚ ਇਸ ਦਾ ਜਨਮ ਹੋਇਆ। ਸਿੱਖਾਂ ਦਾ ਇਹ ਮੁੰਡਾ ਸੀਗਾ। ਅਮਰੀਕਾ ਦੇ ਵਿੱਚ ਇਹ ਆਏ ਤੇ ਇਸ ਨੇ ਆ ਕੇ ਇੱਥੇ ਆਰਮੀ ਜੁਆਇਨ ਕੀਤੀ ਤਾਂ ਫਿਰ ਆਪਰੇਸ਼ਨ ਇਰਾਕੀ ਫਰੀडम ਦੇ ਵਿੱਚ ਇਹ ਜਾਂਦੇ ਆ। ਸੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪਰਿਵਾਰ ਦੇ ਦੁਆਰਾ ਇਹਨਾਂ ਦੀ ਇਹ ਜਿਹੜੀ ਟੂਮ ਆ ਇੱਥੇ ਲਾਈ ਗਈ। ਇਹ 2004 ਦੇ ਵਿੱਚ ਇੱਥੇ ਆਰਲਿੰਗਟਨ ਸਿਮੈਟਰੀ ਦੇ ਵਿੱਚ ਸ਼ਹੀਦ
ਉਦੇ ਸਿੰਘ ਟੌਂਕ ਨੂੰ ਜਗ੍ਹਾ ਮਿਲੀ ਸੀਗੀ। ਤੇ ਜਿਸ ਜਗ੍ਹਾ ਚੰਡੀਗੜ੍ਹ ਤੋਂ ਮੁੰਡਾ ਪੜ੍ਹਿਆ ਸੀ, ਪੜ੍ਹ ਕੇ ਇੱਥੇ ਆਇਆ ਸੀਗਾ, ਫਿਰ ਆਰਮੀ ਜੁਆਇਨ ਕੀਤੀ ਸੀ, ਉੱਥੇ ਵੀ ਇਸ ਦਾ ਸਮਾਰਕ ਆ, ਇਸ ਦੀ ਯਾਦਗਾਰ ਆ, ਇਹ ਬਣਾਈ ਗਈ ਆ। ਅਸੀਂ ਆਪਣੇ ਵੱਲੋਂ ਇਹੀ ਤੁਹਾਨੂੰ ਕਹਿੰਦੇ ਆ, ਜਦੋਂ ਵੀ ਤੁਸੀਂ ਵਾਸ਼ਿੰਗਟਨ DC ਦੇ ਵਿੱਚ ਆਉਂਦੇ ਆ, ਆਰਲਿੰਗਟਨ ਸਿਮੈਟਰੀ ਦੇ ਵਿੱਚ ਆਉਂਦੇ ਆ, ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ। ਉਸੇ ਤਰੀਕੇ ਦੇ ਨਾਲ ਜਿਹੜੇ ਆਪਣੇ ਸਿੰਘ ਇੱਥੇ ਸ਼ਹੀਦ ਹੋਏ ਇਸ ਮੁਲਕ ਦੇ ਲਈ, ਚਾਹੇ ਉਹ ਗੁਰਪ੍ਰੀਤ ਸਿੰਘ, ਚਾਹੇ ਇਹ ਉਦੇ ਸਿੰਘ, ਤੇ ਚਾਹੇ ਉਹ ਅਜੇਪਾਲ ਸਿੰਘ ਆ, ਉਹਨਾਂ ਦੀ ਟੂਮ ਦੇ ਉੱਤੇ ਜਾ ਕੇ ਸ਼ਰਧਾ ਦੇ ਫੁੱਲ ਭੇਂਟ ਕਰਨਾ ਭੁੱਲਿਓ ਨਾ। ਸੋ ਆਪਾਂ ਸੁਣ ਰਹੇ ਸੀ, ਤੁਸੀਂ ਪੰਜਾਬੀ USA ਦੇ ਉੱਤੇ ਉਹ ਡਾਕੂਮੈਂਟਰੀ ਜਿਹੜੀ ਪੰਜਾਬੀ USA ਨੇ ਬਣਾਈ ਆ, ਤੇ ਉਸ ਡਾਕੂਮੈਂਟਰੀ ਦੇ ਵਿੱਚ ਰਾਜ ਕਰਮਵੀਰ ਸਿੰਘ ਬੜੀ ਤਫਸੀਲ ਦੇ ਨਾਲ ਦੱਸ ਰਹੇ ਸਨ ਕਿ ਕਿਹੜੀ ਡੂਮ ਕਿਸ ਦੀ ਆ ਤੇ ਕਿਹੜੇ ਆਪਰੇਸ਼ਨ ਦੇ ਵਿੱਚ ਅਮਰੀਕਾ ਦੇ ਲਈ ਉਸ ਸਿੰਘ ਸੂਰਮੀ ਨੇ ਆਪਣੀ ਜਾਨ ਜਿਹੜੀ ਦਿੱਤੀ ਆ। ਜੀ ਹਰਜੋਤ ਸਿੰਘ ਜੀ। ਜੀ ਸੋ ਬਿਲਕੁਲ, ਇਹ ਪੂਰੀ ਦੀ ਪੂਰੀ ਜਿਹੜੀ ਡਾਕੂਮੈਂਟਰੀ ਆ ਪੰਜਾਬੀ ਜਿਹੜੀ USA ਦੀ YouTube ਤੇ ਪਈ ਆ, ਤੇ ਸਾਰੇ ਜਣੇ ਜਾ ਕੇ ਦੇਖ ਸਕਦੇ ਹੈ। ਹਾਂਜੀ ਬਿਲਕੁਲ, ਤੇ ਇੱਕ ਜਾਣਕਾਰੀ ਹੋਰ ਦੇ ਦਈਏ ਆਪਾਂ ਕਿ ਇਸੇ ਸਬੰਧ ਦੇ ਵਿੱਚ ਇੱਕ ਡਾਕੂਮੈਂਟਰੀ ਜਿਹੜੀ ਆ ਉਹ ਪੰਜਾਬੀ USA ਨੇ ਪਹਿਲਾਂ ਵੀ ਬਣਾਈ ਸੀ, ਸਟਾਕਟਨ ਗੁਰੂ ਘਰ ਦੇ ਵਿੱਚੋਂ, ਜਿਹੜੀ ਕਿ ਗਦਰੀ ਬਾਬਿਆਂ ਦੇ ਬਾਰੇ ਸੀਗੀ। ਬੜੀ ਡਿਟੇਲ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਇਤਿਹਾਸਕ ਕਾਰਜ ਕੀਤੇ ਉਹਨਾਂ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ, ਤੇ ਉਹ ਕਿਵੇਂ ਉਹਨਾਂ ਨੇ ਇੱਥੋਂ ਕਾਰਜ ਸ਼ੁਰੂ ਕੀਤੇ ਸੀਗੇ, ਗੁਰਦੁਆਰਾ ਸਾਹਿਬ ਦੀ ਸਥਾਪਨਾ ਤੋਂ ਲੈ ਕੇ, ਉਹ ਸਾਰੀ ਜਿਹੜੀ ਡਾਕੂਮੈਂਟਰੀ। ਸੋ ਸਮੇਂ ਦਰ ਸਮੇਂ ਪੰਜਾਬੀ USA ਨੇ ਇਹ ਜੀ ਪ੍ਰੋਡਕਸ਼ਨ ਕੀਤੀ ਆ, ਜਿਹੜੀ ਇੱਕ ਦਸਤਾਵੇਜ਼ ਦੇ ਰੂਪ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ। ਤੇ ਖਬਰਾਂ ਦੇ ਵੱਲ ਆਪਾਂ ਵਧਾਂਗੇ ਕਿ ਅਹਿਮ ਜਾਣਕਾਰੀਆਂ ਨੇ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਇੱਕ ਹੋਰ ਜਾਣਕਾਰੀ ਜਿਹੜੀ ਆ ਉਹ ਐਡ ਕਰਦੇ ਚਲੀਏ ਆਪਾਂ। ਫੋਰਟ ਆ ਜਿਹੜੇ USA ਦੇ ਵਿੱਚ ਜਿਹੜੇ ਟਰੱਕ ਐਂਡ ਟ੍ਰੇਲਰ ਪਾਰਟਸ ਵਾਲੇ ਨੇ, ਉਹ ਗ੍ਰੈਂਡ ਓਪਨਿੰਗ ਕਰਨ ਜਾ ਰਹੇ ਨੇ ਸਟਾਕਟਨ ਦੇ ਵਿੱਚ 30 ਮਈ ਦਿਨ ਸ਼ੁੱਕਰਵਾਰ ਨੂੰ 3 ਤੋਂ ਲੈ ਕੇ 7 ਵਜੇ ਤੱਕ ਸ਼ਾਮ ਨੂੰ ਗ੍ਰੈਂਡ ਓਪਨਿੰਗ ਦੇ ਵਿੱਚ। ਇਹ ਜਿਹੜੀ ਗ੍ਰੈਂਡ ਓਪਨਿੰਗ ਆ, ਇਹਦਾ ਜਿਹੜਾ ਲਾਈਵ ਲੋਕੇਸ਼ਨ ਆ ਪੰਜਾਬੀ USA ਦੇ ਉੱਤੇ ਹੋਊਗਾ, ਫੇਸਬੁੱਕ ਦੇ ਉੱਤੇ ਤੇ YouTube ਦੇ ਉੱਤੇ। ਸ਼ਾਨਦਾਰ ਉਦਘਾਟਨ ਕਰਨ ਜਾ ਰਹੇ ਨੇ, ਤੇ ਉਹ ਕਹਿੰਦੇ ਕਿ ਜਿੰਨੇ ਵੀ ਲੋਕ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਵੱਖ-ਵੱਖ ਥਾਵਾਂ ਦੇ ਉੱਤੇ, ਉਹ ਸਾਡੇ ਨਾਲ ਜਿਹੜਾ ਉਹ ਜ਼ਰੂਰ ਪਹੁੰਚੋ, ਤੇ ਇੱਥੇ ਆ ਕੇ ਜਿਹੜਾ ਉਹ ਗ੍ਰੈਂਡ ਓਪਨਿੰਗ ਦੇ ਵਿੱਚ ਆਪਣੀ ਜਿਹੜੀ ਗੱਲਬਾਤ ਆ ਉਹ ਸਾਡੇ ਨਾਲ ਸਾਂਝੀ ਕਰਿਓ। ਸਾਨੂੰ ਅਸੀਂ ਅੱਗੇ ਕਿਵੇਂ ਵਧੀਏ, ਅਸੀਂ ਸੁਝਾਅ ਜਿਹੜੇ ਸੁਝਾਅ ਰੂਪੀ ਜਿਹੜੀ ਸਲਾਹ ਉਹਨੂੰ ਤੁਸੀਂ ਕਿਵੇਂ ਸਾਡੇ ਨਾਲ ਐਡ ਕਰਨਾ, ਜ਼ਰੂਰ ਪਹੁੰਚੋ। 3875 ਡਕ ਕ੍ਰੀਕ ਡਰਾਈਵ ਸਟਾਕਟਨ ਵਿਖੇ 30 ਮਈ ਦਿਨ ਸ਼ੁੱਕਰਵਾਰ ਨੂੰ 3 ਤੋਂ ਲੈ ਕੇ 7 ਵਜੇ ਤੱਕ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਚਾਰਲਸ ਰੈਂਗੇਲ ਇੱਕ ਸਾਬਕਾ ਡੈਮੋਕ੍ਰੇਟ ਕਾਂਗਰਸਮੈਨ ਜੋ ਨਿਊਯਾਰਕ ਤੋਂ ਸੀਗੇ ਜੀ। ਉਹ ਹਾਰਲਿਮ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਸੀਗੇ 5 ਦਹਾਕਿਆਂ ਤੋਂ। 94 ਸਾਲਾਂ ਦੇ ਸੀ। ਉਹਨਾਂ ਦੀ ਅੱਜ ਮੌਤ ਹੋ ਗਈ ਹੈ। ਉਹਨਾਂ ਦੇ ਪਰਿਵਾਰ ਨੇ ਇਹ ਕਨਫਰਮ ਕੀਤਾ ਹੈ। ਤੇ ਸਿਟੀ ਕਾਲਜ ਆਫ ਨਿਊਯਾਰਕ ਦੇ ਸਪੋਕਸਪਰਸਨ ਮਿਸ਼ੈਲ ਸਟੈਂਟ ਉਹਨਾਂ ਨੇ ਇਹ ਦੱਸਿਆ ਵੀ ਜੋ ਚਾਰਲਸ ਰੈਂਗੇਲ ਆ, ਉਹਨਾਂ ਦੀ ਜਿਹੜੀ ਮੌਤ ਆ ਨਿਊਯਾਰਕ ਦੇ ਹਸਪਤਾਲ ਦੇ ਵਿੱਚ ਹੋਈ ਹੈਗੀ ਆ। ਜੀ, ਅਗਲੀ ਖਬਰ ਦੇ ਵੱਲ ਵਧੀਆ। ਅਗਲੀ ਖਬਰ ਜਿਹੜੀ ਆ ਉਹ ਸਾਬਕਾ ਪੁਲਿਸ ਅਧਿਕਾਰੀ ਦੇ ਨਾਲ ਜੁੜੀ ਹੋਈ ਹੈ, ਜਿਹੜਾ ਕਿ ਇਸ ਟਾਈਮ ਜੇਲ੍ਹ ਦੇ ਵਿੱਚ ਸੀਗਾ ਇੱਕ ਕਤਲ ਦੇ ਦੋਸ਼ ਦੇ ਵਿੱਚ। ਗ੍ਰੈਂਟ ਹਾਰਡਿਨ 56 ਸਾਲ ਦਾ, ਜਿਹੜਾ ਕਿ ਇਸ ਟਾਈਮ ਹਾਈ ਸਿਕਿਉਰਿਟੀ ਪ੍ਰਿਜ਼ਨ ਦੇ ਵਿੱਚ ਅਰਕਾਨਸਾ ਦੇ ਵਿੱਚੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ, ਤੇ ਉਹ ਇਸ ਟਾਈਮ ਦਹਾਕਿਆਂ ਬੱਧੀ ਜਿਹੜੀ ਉਹਨੂੰ ਸਜ਼ਾ ਮਿਲੀ ਸੀ ਫਸਟ ਡਿਗਰੀ ਕਤਲ ਮਾਮਲੇ ਦੇ ਵਿੱਚ ਤੇ ਬਲਾਤਕਾਰ ਮਾਮਲੇ ਦੇ ਵਿੱਚ, ਉਹ ਇਸ ਟਾਈਮ ਉਹ ਭੁਗਤ ਰਿਹਾ ਸੀਗਾ। ਦੱਸਦੀ ਇੱਕ ਖਬਰ ਦੇ ਮੁਤਾਬਕ ਜਿਹੜੀ ਕਿ ਨਿਊਯਾਰਕ ਟਾਈਮਜ਼ ਦੇ ਵਿੱਚ ਛਪੀ ਆ, ਉਹਦੇ ਮੁਤਾਬਕ ਇਸ ਜਿਹੜੇ ਬੰਦੇ ਦੀ ਭਾਲ ਦੇ ਲਈ ਜਿਹੜੀ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਜਿਹੜੀ ਛਾਪੇਮਾਰੀ ਕਰ ਰਹੀ ਆ, ਤੇ ਗ੍ਰੈਂਟ ਹਾਰਡਿਨ ਜਿਹੜਾ 56 ਸਾਲ ਦਾ, ਉਹਨੂੰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆ ਇਸ ਮਾਮਲੇ ਦੇ ਵਿੱਚ ਸਜ਼ਾ ਜਿਹੜੀ ਹੋਈ ਸੀਗੀ, ਜਿਹਦੇ ਵਿੱਚ ਫਸਟ ਡਿਗਰੀ ਕਤਲ ਮਾਮਲੇ ਦੇ ਵਿੱਚ ਤੇ ਬਲਾਤਕਾਰ ਦੇ ਮਾਮਲੇ ਦੇ ਵਿੱਚ। ਇਹ ਐਜ਼ ਦਾ ਪੁਲਿਸ ਚੀਫ ਗੇਟਵੇ ਅਰਕਾਨਸਾਸ ਦੇ ਵਿੱਚ ਜਿਹੜਾ ਉਹ ਆਪਣੀਆਂ ਸੇਵਾਵਾਂ ਦੇ ਚੁੱਕਿਆ, ਤੇ ਉਹਨੂੰ ਜਿਹੜਾ ਕੰਸੀਡਰ ਕੀਤਾ ਜਾ ਰਿਹਾ, ਉਹਨੂੰ ਐਕਸਟ੍ਰੀਮਲੀ ਡੇਂਜਰਸ ਕੈਟਾਗਰੀ ਦੇ ਵਿੱਚ ਰੱਖਿਆ ਜਾ ਰਿਹਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਬੰਦਾ ਹਥਿਆਰਾਂ ਦੇ ਨਾਲ ਜੁੜਿਆ ਹੋਇਆ, ਜਾਂ ਜਿਹਨੂੰ ਕਾਨੂੰਨ ਦਾ ਪਤਾ, ਜਾਂ ਜਿਹਨੂੰ ਇਹ ਪਤਾ ਹੈ ਕਿ ਕਿੱਥੇ ਪੁਲਿਸ ਛਾਪੇਮਾਰੀ ਕਰਕੇ ਕਿਸ ਤਰੀਕੇ ਦੇ ਨਾਲ ਬੰਦਿਆਂ ਨੂੰ ਫੜਦੀ ਆ, ਉਹ ਖੁਦ ਇਸ ਸਾਰੇ ਕਾਸੇ ਦੇ ਵਿੱਚੋਂ ਗੁਜ਼ਰਿਆ, ਤਾਂ ਉਹ ਇਸ ਟਾਈਮ ਉਹਨੂੰ ਇਸੇ ਕਰਕੇ ਐਕਸਟ੍ਰੀਮਲੀ ਡੇਂਜਰਸ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ। ਤੇ ਦੱਸਿਆ ਜਾ ਰਿਹਾ ਕਿ ਇੱਕ ਫੇਸਬੁੱਕ ਜਿਹੜੀ ਇਮੇਜ ਆ ਉਹ ਵੀ ਜਿਹੜੀ ਅਪਲੋਡ ਕੀਤੀ ਗਈ ਆ ਸਟੋਨ ਕਾਊਂਟੀ ਸ਼ੈਰਿਫ ਦੇ ਆਫਿਸ ਦੇ ਫੇਸਬੁੱਕ ਪੇਜ ਦੇ ਉੱਤੇ, ਤੇ ਜਿਹਦੇ ਵਿੱਚ ਦੱਸਿਆ ਗਿਆ ਕਿ ਇਹਨੇ ਜਿਹੜੇ ਚਿੱਟੇ ਕੱਪੜੇ ਪਾਏ ਹੋਏ ਆ, ਤੇ ਉਸ ਤੋਂ ਬਾਅਦ ਉਹ ਭੱਜਣ ਦੇ ਵਿੱਚ ਕਾਮਯਾਬ ਕਿਵੇਂ ਹੋ ਗਿਆ। ਇਹ ਇੱਕ ਬਹੁਤ ਵੱਡੀ ਇਸ ਟਾਈਮ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅਧਿਕਾਰੀਆਂ ਦੇ ਲਈ। ਉਹਨਾਂ ਨੇ ਦੱਸਿਆ ਕਿ ਨਾਰਥ ਸੈਂਟਰਲ ਯੂਨਿਟ ਆ ਜਿਹੜੀ, ਜਿੱਥੇ ਉਹ ਜਿਹੜਾ ਇਸ ਟਾਈਮ ਰੱਖਿਆ ਗਿਆ ਸੀਗਾ, ਉਹਨੂੰ ਉੱਥੇ ਭੱਜਣ ਦੇ ਵਿੱਚ ਉਹ ਜਿਹੜਾ ਉਹ ਅਧਿਕਾਰੀਆਂ ਨੂੰ ਬੁਲਾ ਕੇ ਜਾਂ ਕਿਵੇਂ ਵੀ
ਕਾਮਯਾਬ ਹੋ ਗਿਆ। 2017 ਦੇ ਵਿੱਚ ਹਾਡੇ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਉਹਨੇ ਜਿਹੜਾ ਉਸ ਮਾਮਲੇ ਦੇ ਵਿੱਚ ਬਾਅਦ ਦੇ ਵਿੱਚ ਸਾਬਿਤ ਹੋਇਆ ਕਿ ਉਹਨੇ ਇੱਕ ਕਤਲ ਤੋਂ ਇਲਾਵਾ ਇੱਕ ਰੇਪ ਦੀ ਘਟਨਾ ਨੂੰ ਵੀ ਜਿਹੜਾ ਉਹ ਅੰਜਾਮ ਦਿੱਤਾ ਸੀਗਾ। ਇਹਨੂੰ 30 ਸਾਲਾਂ ਜਿਹੜੀ ਆ ਕੈਦ ਹੋਈ ਸੀਗੀ ਹਾਡੇ ਨੂੰ, ਤੇ ਜਦੋਂ ਉਹ 20 ਸਾਲ ਹਾਲੇ ਉਹਨੇ ਭੁਗਤਣੀ ਸੀਗੀ, ਥੋੜਾ ਸਮਾਂ ਹੀ ਹੋਇਆ ਸੀਗਾ, ਉਹਦੀ ਜਿਹੜੀ ਸਜ਼ਾ ਚੱਲ ਰਹੀ ਸੀਗੀ। ਤੇ ਇਸ ਬੰਦੇ ਨੇ ਪੁਲਿਸ ਦੇ ਵਿੱਚ ਵੀ ਰਹਿੰਦਿਆਂ ਕਹਿੰਦੇ ਸ਼ਾਨਦਾਰ ਸੇਵਾਵਾਂ ਦਿੱਤੀਆਂ, ਪਰ ਬਾਅਦ ਦੇ ਵਿੱਚ ਇਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਚਲਾ ਗਿਆ ਤੇ ਕ੍ਰਾਈਮ ਦੀ ਦੁਨੀਆ ਦੇ ਵਿੱਚ ਜਾਣ ਤੋਂ ਬਾਅਦ ਇਹਨੇ ਇੱਕ ਦਰ ਇੱਕ ਜਿਹੜੀਆਂ ਸੰਗੀਨ ਵਾਰਦਾਤਾਂ ਉਹਨਾਂ ਨੂੰ ਅੰਜਾਮ ਦਿੱਤਾ। ਇਸੇ ਕਰਕੇ ਉਹਨੂੰ 30 ਸਾਲਾਂ ਦੀ ਕੈਦ ਹੋਈ ਸੀ, ਪਰ ਹੁਣ ਇਹ ਭੱਜਣ ਦੇ ਵਿੱਚ ਜਿਹੜਾ ਉੱਥੋਂ ਕਾਮਯਾਬ ਹੋ ਗਿਆ। ਜੀ ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਰੈਕਡ ਨੰਬਰ ਆਫ ਅਮਰੀਕਨ ਜਿਹੜੇ ਆ ਉਹਨਾਂ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਹੈਗਾ ਪਿਛਲੇ 3 ਮਹੀਨਿਆਂ ਦੇ ਵਿੱਚ। ਜੀ ਇਹ ਜੋ ਨਵਾਂ ਡਾਟਾ ਆ ਯੂਕੇ ਦੀ ਗਵਰਨਮੈਂਟ ਵੱਲੋਂ ਪ੍ਰਾਪਤ ਹੋਇਆ ਹੈਗਾ। ਕਹਿੰਦੇ ਵੀ ਮਾਰਚ ਮਹੀਨੇ ਤੱਕ, ਇਸ ਸਾਲ ਦੇ ਮਾਰਚ ਮਹੀਨੇ ਤਾਈਂ, ਹੁਣ ਆ ਮਈ ਦਾ ਐਂਡ ਹੋਣ ਵਾਲਾ ਆ, 3 ਮਹੀਨਿਆਂ 'ਚ 6618 ਅਮਰੀਕਨਸ ਨੇ ਬ੍ਰਿਟਿਸ਼ ਸਿਟੀਜ਼ਨਸ਼ਿਪ ਲਈ ਅਪਲਾਈ ਕੀਤਾ। ਇਹ ਹਾਈਐਸਟ ਨੰਬਰ ਆ ਸਨ 2004 ਤੋਂ ਬਾਅਦ। 1900 ਜਿਹੜੀਆਂ ਐਪਲੀਕੇਸ਼ਨ ਆ ਉਹ ਜਨਵਰੀ ਤੋਂ ਮਾਰਚ ਦੇ ਵਿੱਚ ਜਿਹੜੀਆਂ ਰਿਸੀਵ ਕੀਤੀਆਂ। ਜਿਹੜੇ ਇਮੀਗ੍ਰੇਸ਼ਨ ਦੇ ਲਾਇਰ ਆ ਉਹ ਇਹ ਕਹਿ ਰਹੇ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ, ਕਈ ਜਿਹੜੇ ਅਮਰੀਕਨਸ ਆ, ਉਹ ਇਨਫੋਰਮੇਸ਼ਨ ਲੈ ਰਹੇ ਆ ਵੀ ਇੰਗਲੈਂਡ ਦੇ ਵਿੱਚ ਉਹ ਕਿਸ ਤਰ੍ਹਾਂ ਮੂਵ ਹੋ ਸਕਦੇ ਆ, ਕਿਸ ਤਰ੍ਹਾਂ ਉੱਥੇ ਜਾ ਕੇ ਜਿਹੜਾ ਕੰਮ ਕਰ ਸਕਦੇ ਤੇ ਉੱਥੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਲੈ ਸਕਦੇ ਹੈਗੇ ਆ। ਸੋ ਜ਼ੀਨਾ ਲਚੋਆ ਪਾਰਟਨਰ ਹੈਗੇ ਇੱਕ ਲੌਰਾ ਡਿਵਾਈਨ ਇਮੀਗ੍ਰੇਸ਼ਨ ਲਾ ਫਰਮ ਦੇ, ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਨਸ ਦੇ ਲਈ ਸਭ ਤੋਂ ਪੋਪੂਲਰ ਲੈਂਡਸਕੇਪ ਇਸ ਟਾਈਮ ਇੰਗਲੈਂਡ ਬਣਿਆ ਹੋਇਆ ਹੈ। ਜੀ ਬਿਲਕੁਲ ਬਿਲਕੁਲ। ਸੋ ਜਿਸ ਤਰੀਕੇ ਦੇ ਨਾਲ ਆਪਾਂ ਡਾਕੂਮੈਂਟਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਉਸ ਦੇ ਸੰਬੰਧ ਦੇ ਵਿੱਚ ਗੁਰਪ੍ਰੀਤ ਸਿੰਘ ਜੀ ਦੇ ਬਾਰੇ ਜ਼ਿਕਰ ਹੋਇਆ ਸੀ ਉਸ ਡਾਕੂਮੈਂਟਰੀ ਦੇ ਵਿੱਚ। ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਫੋਨ ਲਾਈਨ ਤੇ ਜੁੜੇ ਹੋਏ ਨੇ, ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਅਖੀਰਲੇ ਮਿੰਟਾਂ ਦੇ ਵਿੱਚ ਜਿਹੜੀ ਉਹਨਾਂ ਦੀ ਗੱਲਬਾਤ ਆ ਉਹ ਰੱਖੀ ਜਾਵੇ ਆਪਣੇ ਸਰੋਤਿਆਂ ਦੇ ਸਾਹਮਣੇ। ਸੋ ਇਹ ਪੰਜਾਬੀ ਰੇਡੀਓ USA ਦੇ ਤੁਹਾਨੂੰ ਤੁਹਾਡੇ ਦਿੱਤੇ ਪਿਆਰ ਕਰਕੇ ਹੀ ਆ ਕਿ ਜਦੋਂ ਵੀ ਕੋਈ ਇੱਥੇ ਆਪਾਂ ਕੁਝ ਵੀ ਔਨ 에ਅਰ ਕਰਦੇ ਹਾਂ ਤੇ ਉਹਦੇ ਨਾਲ ਹੀ ਆਪਾਂ ਨੂੰ ਫੀਡਬੈਕ ਜਿਹੜਾ ਉਹ ਆਉਣਾ ਸ਼ੁਰੂ ਹੋ ਜਾਂਦਾ। ਨਿਰਮਲ ਸਿੰਘ ਜੀ ਦਾ ਆਪਾਂ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਜਿਹੜੀ ਆਪਾਂ ਸਦਭਾਵਨਾ ਤੇ ਆਪਣੀ ਹਮਦਰਦੀ ਉਹ ਵੀ ਜ਼ਾਹਰ ਕਰਦੇ ਹਾਂ। ਨਿਰਮਲ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਹਰਜੋਤ ਭਾਈ ਤੇ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਜੀ ਬਸ ਸਤਿ ਸ੍ਰੀ ਅਕਾਲ, ਬਹੁਤ ਵਧੀਆ। ਮੈਂ ਤਾਂ ਸੁਣ ਰਿਹਾ ਸੀ ਪ੍ਰੋਗਰਾਮ ਤੁਹਾਡਾ, ਬਹੁਤ ਬਹੁਤ ਥੈਂਕ ਯੂ। ਨਹੀਂ ਜੀ, ਧੰਨਵਾਦ ਤਾਂ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੇ ਤੁਸੀਂ ਜ਼ਰੂਰ ਉਹਨਾਂ ਨੂੰ ਯਾਦ ਕਰਦੇ ਜੀ। ਤੇ ਬਹੁਤ ਸੋਹਣੀ ਹੈ ਤੁਸੀਂ ਉਹਦੇ ਬਾਰੇ ਪੇਸ਼ਕਾਰੀ ਕੀਤੀ ਹੈ। ਤੁਹਾਡੀ YouTube ਦੇ ਉੱਤੇ ਵੀ ਜੋ ਅਪਲੋਡ ਕੀਤਾ ਬਹੁਤ ਵਾਰੀ ਦੇਖਿਆ, ਹੁਣ ਵੀ ਚੱਲ ਰਿਹਾ, ਨਾਲ ਲਾਈਵ ਚੱਲ ਰਿਹਾ ਸੀਗਾ ਜੀ। ਤੇ ਮੈਂ ਸਿਰਫ ਇਹ ਧੰਨਵਾਦ ਕਰਨਾ ਸੀ ਵੀ ਚਲੋ ਤੁਸੀਂ ਇਸ ਦਿਨ ਤੇ ਤੁਸੀਂ ਯਾਦ ਕਰਦੇ ਪਏ ਸਾਰੀ ਜੋ ਵੀ ਯਾਦ ਬੰਦਾ, ਜੋ ਇਨਸਾਨ ਇਹਨਾਂ ਨੂੰ ਸ਼ਹੀਦਾਂ ਨੂੰ ਯਾਦ ਕਰ ਰਿਹਾ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਨ ਵਾਸਤੇ ਫੋਨ ਕੀਤਾ ਸੀ। ਜੀ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਆਪਾਂ ਗੁਰਪ੍ਰੀਤ ਸਿੰਘ ਜਿਹੜੇ ਹੋਰ ਜਿਹੜੇ ਆਪਣੇ ਨੌਜਵਾਨ ਸ਼ਹੀਦ ਹੋਏ ਹੈਗੇ ਆ ਆਪਣੀਆਂ ਸਰਵਿਸਿਜ਼ ਦੇ ਦੌਰਾਨ, ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਆ। ਨਿਰਮਲ ਸਿੰਘ ਹੋਣੀ ਦੇਖੋ, ਗੁਰਪ੍ਰੀਤ ਸਿੰਘ ਉਹਨਾਂ ਦੇ ਫਾਦਰ ਆ, ਬਹੁਤ ਵੱਡਾ ਇਹ ਹੌਸਲਾ ਹੁੰਦਾ ਹੈਗਾ ਜੀ ਜੀ ਤੇ ਹਮੇਸ਼ਾ ਹੀ ਉਹ ਸਾਡੇ ਨਾਲ ਵੀ ਬੜਾ ਪਿਆਰ ਕਰਦੇ ਤੇ ਆਪਾਂ ਵੀ ਉਹਨਾਂ ਦੀ ਬੜੀ ਜਿਹੜੀ ਰਿਸਪੈਕਟ ਕਰਦੇ ਆ। ਹਮੇਸ਼ਾ ਹੀ ਉਹ ਰੇਡੀਓ ਤੇ ਕਾਲ ਕਰਦੇ ਹੈਗੇ ਜੀ। ਬਿਲਕੁਲ। ਸੋ ਆਪਣਾ ਜਿਹੜਾ ਹਰਜੋਤ ਸਿੰਘ ਜੀ ਖਬਰਾਂ ਦਾ ਸਮਾਂ ਸਮਾਪਤੀ ਵਾਲਾ ਆਪਣੇ ਤੇ ਜਾਂਦੇ ਇੱਕ ਵਾਰੀ ਫੇਰ ਦੱਸਦੀ ਜਾਈਏ, ਜੂਨ 7 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ, ਤੇ ਹੋਰ ਅਨੇਕਾਂ ਜਿਹੜੇ ਸ਼ਹੀਦ ਆ ਉਹ 1984 ਦੇ ਘੱਲੂਘਾਰੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਨਗਰ ਕੀਰਤਨ ਤੇ ਰੈਲੀ ਉੱਥੇ ਹੋ ਰਹੀ ਹੈਗੀ ਆ। ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਉਸ ਵਿੱਚ ਹਿੱਸਾ ਪਾਓ। ਬਹੁਤ ਗੁਰੂ ਘਰਾਂ ਤੋਂ ਬੱਸਾਂ ਵੀ ਜਾ ਰਹੀਆਂ, ਆਉਣ ਵਾਲੇ ਸਮੇਂ 'ਚ ਆਪਾਂ ਸਾਰੀਆਂ ਜਿਹੜੇ ਆ ਤੁਹਾਡੇ ਨਾਲ ਡਿਸਕਸ ਕਰਾਂਗੇ। ਤੇ ਇਸ ਤੋਂ ਬਿਨਾਂ ਜੋ ਅਵਤਾਰ ਸਿੰਘ ਹੋਣਾ ਦੀ ਜਿਹੜੀ ਬੁੱਕ ਹੈਗੀ ਆ ਸਿੱਖ ਕੌਮਵਾਦ ਦਾ ਸੰਕਲਪ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਜਿਹੜੇ ਸਾਡੇ ਕਾਲਾਂ ਕਰ ਰਹੇ ਹੈਗੇ ਆ। ਸਾਡੇ ਫ੍ਰਿਜ਼ਨੋ ਸਟੂਡੀਓ ਤੋਂ, ਸੈਨੋਜ਼ੇ ਸਟੂਡੀਓ ਤੋਂ ਵੀ ਬੁੱਕਾਂ ਲੈ ਕੇ ਜਾ ਰਹੇ ਹੈਗੇ ਆ। ਬਹੁਤਿਆਂ ਨੂੰ ਮੇਲ ਕੀਤੀਆਂ ਜਾ ਰਹੀਆਂ ਤੇ ਜੇ ਤੁਹਾਨੂੰ ਬੁੱਕ ਉਹ ਚਾਹੀਦੀ ਹੈਗੀ ਆ, ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈਗੀ ਆ ਵੀ ਸਿੱਖ ਇੱਕ ਵੱਖਰੀ ਕੌਮ ਆ, ਸਿੱਖਾਂ ਨੂੰ ਕਿਉਂ ਆਪਣਾ ਰਾਜ ਭਾਗ ਚਾਹੀਦਾ, ਹੋਰ ਕੌਮਾਂ ਨੇ ਕਿਸ ਤਰ੍ਹਾਂ ਜਿਹੜਾ ਆਪਣਾ ਰਾਜ ਭਾਗ ਜਿਹੜਾ ਪ੍ਰਾਪਤ ਕੀਤਾ ਹੈਗਾ। ਸੋ ਉਹ ਤੁਸੀਂ ਕਾਲ ਕਰਕੇ ਪ੍ਰਾਪਤ ਕਰ ਸਕਦੇ ਹੋ 408 272 5200 ਜਾਂ 408 722 7698 ਤੇ। ਜੀ ਬਿਲਕੁਲ। ਤੇ ਜਿਵੇਂ ਫੋਟੋਜ਼ ਬਾਰੇ ਆਪਾਂ ਗ੍ਰੈਂਡ ਓਪਨਿੰਗ ਬਾਰੇ ਜਾਣਕਾਰੀ ਦਿੱਤੀ ਸੀ, ਗ੍ਰੈਂਡ ਓਪਨਿੰਗ ਕਰਨ ਜਾ ਰਹੇ ਨੇ ਫੋਟੋਜ਼ ਵਾਲੇ ਜਿਹੜੇ ਕਿ ਟਰੱਕ ਐਂਡ ਟ੍ਰੇਲਰ ਪਾਰਟਸ ਵਾਲੇ ਨੇ। 30 ਮਈ ਦਿਨ ਸ਼ੁੱਕਰਵਾਰ ਨੂੰ ਦੁਪਹਿਰ 3 ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਜ਼ਰੂਰ ਪਹੁੰਚੋ। 3875
ਡੱਕ ਕ੍ਰੀਕ ਡਰਾਈਵ ਸਟਾਕਟਨ ਵਿਖੇ। ਸੋ ਪੰਜਾਬੀ USA ਦੇ ਉੱਤੇ ਇਹ ਜਿਹੜਾ ਲਾਈਵ ਔਨ ਲੋਕੇਸ਼ਨ ਆ ਲਾਈਵ ਹੋਊਗਾ। ਪੰਜਾਬੀ USA ਦੇ ਨਾਲ ਵੀ ਜੁੜ ਕੇ ਤੁਸੀਂ ਦੇਖ ਸਕਦੇ ਹੋ। ਬਲਕਿ ਨਾਲ ਜਿਹੜਾ ਫੋਰਟਾਜ ਵਾਲੇ ਆ ਉਹਨਾਂ ਨੇ ਆਸ-ਪਾਸ ਦੇ ਇਲਾਕਿਆਂ ਨੂੰ ਸੱਦਾ ਦਿੱਤਾ, ਉੱਥੇ ਖੁੱਲ੍ਹਾ ਸੱਦਾ ਕਿ ਤੁਸੀਂ ਗ੍ਰੈਂਡ ਓਪਨਿੰਗ ਦੇ ਦਿਨ ਉੱਥੇ ਜ਼ਰੂਰ ਪਹੁੰਚਿਓ। ਸੋ ਖਬਰਾਂ ਦਾ ਸਮਾਂ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ।